ਜਿਸ ਬੁੱਚੜ ਸੂਬਾ ਸਰਹੰਦ ਨੂੰ 30-35 ਸਾਲ ਲੜ ਕੇ ਘਰਦਿਆਂ ਨੇ ਉਹਨਾਂ ਜਿਨ੍ਹਾਂ ਦੇ ਘਰ ਦੇ ਬੱਚੇ ਚੱਕ ਕੇ ਮਾਰਤੇ ਇਹਨਾਂ ਨੇ ਕਾਤਲਾਂ ਨੇ, ਕਿੰਨੀ ਲੜਾਈ ਲੰਮੀ ਲੜੀ ਤੇ ਸਜ਼ਾਵਾਂ ਕਰਾਈਆਂ। ਹਜੇ ਮਹੀਨਾ ਇੱਕ ਨਹੀਂ ਹੋਇਆ ਉਹਨਾਂ ਬੁੱਚੜਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਜਿਨ੍ਹਾਂ ਬੁੱਚੜਾਂ ਨੇ ਸਾਡੀ ਕੌਮ ਦੇ ਬੇਦੋਸ਼ੇ ਸਿੱਖ ਕਤਲ। ਜਦੋਂ ਤਾਂ ਭਾਈ ਸੰਦੀਪ ਸਿੰਘ ਸਨੀ ਕੋਈ ਗੱਲ ਕਹਿੰਦਾ ਉਹਦੀ ਕੋਈ ਸੁਣਵਾਈ ਨਹੀਂ, ਜੇਲ੍ਹ ਪ੍ਰਸ਼ਾਸਨ ਕਰਦਾ। ਤੇ ਜਦੋਂ ਇਹ ਬੁੱਚੜ ਪੁਲਿਸੀਏ ਇਹਨਾਂ ਦੀ ਹਰ ਗੱਲ ਮੰਨੀ ਜਾਂਦੀ, ਇਹਨਾਂ ਨੂੰ ਜੇਲ੍ਹ ਦੇ ਵਿੱਚ ਐਸ਼ ਕਰਾਈ ਜਾਂਦੀ ਆ। ਬੜੇ ਇਹੋ ਜਿਹੇ ਪੁਲਿਸ ਅਧਿਕਾਰੀ ਨੇ ਜਿਹੜੇ ਕਾਨੂੰਨੀ ਤੌਰ ਤੇ ਜੇਲ੍ਹ 'ਚ ਨੇ ਪਰ ਉਹ ਜੇਲ੍ਹ 'ਚ ਹੁੰਦੇ ਨਹੀਂ, ਉਹ ਬਾਹਰ ਹੁੰਦੇ। ਜਦੋਂ ਕੋਈ ਪੁਲਿਸ ਮੁਲਾਜ਼ਮ ਦੇ ਉੱਤੇ ਮੁਕੱਦਮਾ ਦਰਜ ਕਰ ਦਿੰਦਾ ਉਹਨੂੰ ਜ਼ਮਾਨਤ ਕਰਵਾ ਕੇ ਬਾਅਦ 'ਚ ਉਹਦੇ ਇਲਾਕੇ 'ਚ ਲਾ ਦਿੰਦੇ ਆ ਬਹਾਲ ਕਰਕੇ। ਜਿਵੇਂ ਨਿਸ਼ਾਨ ਸਿੰਘ ਕਲਾਨੌਰ ਤੇ ਹੋਰ ਸਿੰਘਾਂ ਨੇ ਅਜੀਤ ਸਿੰਘ ਸੰਧੂ ਨੂੰ ਇੱਥੇ ਰਗੜਿਆ ਸੀ, ਐਵੇਂ ਹੀ ਭਾਈ ਸੰਦੀਪ ਸਿੰਘ ਸਨੀ ਦਾ ਲੱਗਦਾ ਮੈਨੂੰ ਕਿ ਉੱਥੇ ਇਕੱਠੇ ਰਹਿੰਦਿਆਂ ਨੂੰ ਜਦੋਂ ਉਹ ਦੇਖੂ ਕਿ ਮੇਰੀ ਕੋਈ ਸੁਣਵਾਈ ਨਹੀਂ ਇਹ ਸਿਸਟਮ ਦੇ ਵਿੱਚੋਂ, ਮੈਨੂੰ ਤਾਂ ਕਹਿੰਦੇ ਆ ਟੰਗ ਦੋ ਛੇਤੀ ਸੂਰੀ ਵਾਲੇ ਮਾਮਲੇ 'ਚ। ਜੇਲ੍ਹ ਦੇ ਵਿੱਚ ਜਦੋਂ ਮੈਂ ਕੋਈ ਮੰਗ ਕਰਦਾ ਜਿਹੜਾ ਮੇਰਾ ਹੱਕ ਬਣਦਾ ਉਹ ਮੈਨੂੰ ਕੁਝ ਨਹੀਂ ਦਿੰਦੇ। ਆਹ ਹਜੇ ਹੁਣ ਆਏ ਨੇ, ਇਹਨਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਤੇ ਚੌੜ ਵੀ ਨਿੱਤ ਕਰਦੇ ਆ, ਖਾ ਪੀ ਕੇ ਜਾਂ ਹੋਰ ਹਰ ਗੱਲ ਦੇ ਵਿੱਚ ਦਿਖਾਉਂਦੇ ਵੀ ਆ ਤੇ ਜੇਲ੍ਹ ਪ੍ਰਸ਼ਾਸਨ ਵੀ ਇਹਨਾਂ ਦਾ ਪੱਖ ਪੂਰਦਾ। ਇਹ ਸਾਰੀਆਂ ਗੱਲਾਂ ਨੇ ਮੈਨੂੰ ਲੱਗਦਾ ਮਾਹੌਲ ਸਿਰਜਿਆ ਜਿਹਦੇ ਵਿੱਚੋਂ ਕਾਰਵਾਈ ਪੈ ਗਈ। ਹੁਣ ਜੇਲ੍ਹ ਪ੍ਰਸ਼ਾਸਨ ਨੂੰ ਆਪ ਦਾ ਡਰ ਮਾਰਦਾ। ਅੱਜ ਮੈਂ ਨੇਪਾਲ ਦਾ ਰੌਲਾ ਪੈਂਦਾ ਨਾ ਕਰਪਸ਼ਨ ਦਾ ਤੇ ਉੱਥੇ ਸਿਸਟਮ ਸਾਰਾ ਕਰਪਟ ਆ, ਇੱਥੇ ਵੀ ਅਦਾਲਤਾਂ ਦੇ ਵਿੱਚ ਜੱਜਾਂ ਨੂੰ ਵਕੀਲਾਂ ਰਾਹੀਂ ਗੰਢ ਲਓ, ਮਰਜ਼ੀ ਦੇ ਫੈਸਲੇ ਕਰਾ ਲਓ, ਪੈਸੇ ਦੇ ਕੇ ਜੋ ਮਰਜ਼ੀ ਕਰ ਲਓ। ਸੁਪਰੀਮ ਕੋਰਟ ਦੇ ਵਿੱਚ ਜਿਹੜੇ ਚੀਫ ਜਸਟਿਸ ਆ ਉਹ ਕਹਿੰਦੇ ਆ ਜੀ ਅਸੀਂ ਬਾਹਮਣਾਂ ਦੇ ਹੱਕ 'ਚ ਇੰਡੀਅਨ ਸਿਸਟਮ ਦੇ ਹੱਕ 'ਚ ਫੈਸਲੇ ਕਰਾਂਗੇ, ਸਾਨੂੰ ਬਾਅਦ 'ਚ MP ਬਣਾ ਦਿਓ, ਰਾਜ ਸਭਾ ਦੇ ਮੈਂਬਰ ਬਣਾ ਦਿਓ। ਜਿਸ ਮੁਲਕ ਦਾ ਨਿਜ਼ਾਮ ਇਨਸਾਫ ਕਰਨ ਵਾਲੀਆਂ ਜਿਹੜੀਆਂ ਪੋਸਟਾਂ ਨੇ ਉੱਥੇ ਤੱਕ ਗਰਕਿਆ ਹੋਇਆ, ਉੱਥੇ ਫਿਰ ਆਮ ਬੰਦੇ ਦੇ ਹੱਥ ਬਸ ਹੋਰ ਤਾਂ ਕੁਝ ਹੈ ਨਹੀਂ। ਆਹੀ ਕੁਛ ਆ ਫਿਰ ਜਿਹੜਾ ਭਾਈ ਸੰਦੀਪ ਸਿੰਘ ਸਨੀ ਨੇ ਕੀਤਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੰਦੀਪ ਸਿੰਘ ਸਨੀ ਵਾਲੀ ਜਿਹੜੀ ਖਬਰ ਬਾਰੇ ਆਪਾਂ ਕੱਲ ਚਰਚਾ ਕਰਦੇ ਸੀ, ਅਜੇ ਤੱਕ ਵੀ ਉਸ ਮਾਮਲੇ ਦੇ ਵਿੱਚ ਬਹੁਤਾ ਕੁਝ ਬਾਹਰ ਨਹੀਂ ਆਇਆ। ਜਿੰਨੀ ਕੁ ਗੱਲ ਬਾਹਰ ਆਈ ਆ ਉਹਦੇ ਤੋਂ ਲੱਗਦਾ ਕਿ ਭਾਰਤੀ ਸਟੇਟ ਜਾਂ ਏਜੰਸੀਆਂ ਨੇ ਇਹ ਕੱਲ ਹੀ ਉਦੋਂ ਮਿਥ ਲਿਆ ਜਦੋਂ ਇਹ ਘਟਨਾ ਵਾਪਰੀ ਕਿ ਇਹ ਗੱਲ ਬਾਹਰ ਨਾ ਹੀ ਨਿਕਲਣ ਦਿੱਤੀ ਜਾਵੇ ਤਾਂ ਚੰਗੀ ਗੱਲ। ਮੈਨੂੰ ਤਾਂ ਇਉਂ ਲੱਗਦਾ ਹੈ ਵੀ ਜੇ ਕਿਤੇ ਉਸ ਬੁੱਚੜ ਸੂਬਾ ਸਰਹੰਦ ਨਾਂ ਦੇ ਜ਼ਾਲਮ ਪੁਲਿਸੀਏ ਨੂੰ ਤੇ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਫੱਟੜ ਹੋਏ ਆ ਦੋਨੇ, ਆਪਦੇ ਆਪ ਨੂੰ ਜਿਹੜਾ ਗਵਚਨਾਮਾ ਉਹ ਮਾਨੋਚਾਲ ਕਹਾਉਂਦਾ ਹੁੰਦਾ ਸੀਗਾ ਤੇ ਬਾਕੀ ਇੰਦਰਜੀਤ ਥਾਣੇਦਾਰ, ਜੇ ਇਹਨਾਂ ਨੂੰ ਰਜਿੰਦਰਾ ਹਸਪਤਾਲ ਭੇਜਣ ਤੋਂ ਪਹਿਲਾਂ ਥੱਲੇ ਬਚਾਅ ਹੁੰਦਾ ਸ਼ਾਇਦ ਇਹ ਖਬਰ ਇਸ ਤਰੀਕੇ ਨਾਲ ਬਾਹਰ ਵੀ ਨਾ ਆਉਂਦੀ। ਕਿਉਂਕਿ ਕੱਲ ਇਹ ਘਟਨਾ ਜਿਹੜੀ ਵਾਪਰੀ ਦੱਸੀ ਜਾਂਦੀ ਆ, ਬਾਕੀ ਤਾਂ ਅਜੇ ਵੇਰਵੇ ਸਪਸ਼ਟ ਹੋਣਗੇ ਉਦੋਂ ਪਤਾ ਲੱਗੂਗਾ। ਘਟਨਾ ਇਹ ਦੁਪਹਿਰ ਦੇ ਟਾਈਮ ਵਾਪਰੀ ਦੱਸੀ ਜਾਂਦੀ ਤੇ ਇਹ ਵੀ ਹੁਣ ਗੱਲ ਪਤਾ ਲੱਗ ਰਹੀ ਆ ਕਿ ਕੋਈ ਮਾਰੂ ਹਥਿਆਰ ਜਿਹੜਾ ਰਾੜ ਵਗੈਰਾ ਜਾਂ ਕੋਈ ਚਮਚਾ ਕਿਰਚ ਬਣਾ ਲੈਂਦੇ ਆ ਕਈ ਜੇਲ੍ਹ ਦੇ ਵਿੱਚ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਕੜੇ ਨਾਲ ਹੀ ਕੰਮ ਹੋ ਗਿਆ। ਜਿਹੜਾ ਹੱਥ 'ਚ ਕੜਾ ਪਾਇਆ ਸੀ ਕਹਿੰਦੇ ਉਹਦੇ ਨਾਲ ਹੀ ਸੱਟ ਪੇਟ ਮਾਰੀ। ਇਹ ਰਿਤੇਸ਼ ਲੱਖੀ ਨੇ ਆਪਦੇ ਚੈਨਲ ਤੇ ਵੀ ਰਿਪੋਰਟ ਬਣਾਈ, ਉਹ 'ਚ ਕੜਾ ਦੱਸਿਆ ਵੀ ਕੜੇ ਨਾਲ ਕੰਮ ਹੋਇਆ। ਤੇ ਜਿਹੜੀ ਗੱਲ ਮੈਂ ਇਹ ਦੱਸ ਰਿਹਾ ਕਿ ਜਦੋਂ ਇਹਨਾਂ ਨੂੰ ਫੱਟੜ ਹਾਲਤ ਵਿੱਚ ਰਜਿੰਦਰਾ ਹਸਪਤਾਲ ਭੇਜਤਾ, ਫਿਰ ਇਹ ਖਬਰ ਬਾਹਰ ਆਉਣੀ ਸੁਭਾਵਿਕ ਸੀ। ਫਿਰ ਮੁਕੱਦਮਾ ਦਰਜ ਹੋ ਗਿਆ ਤੇ ਉਸ ਤੋਂ ਬਾਅਦ ਵਿੱਚ ਘਰਦਿਆਂ ਨੂੰ ਤਾਂ ਇੱਥੇ ਅੰਮ੍ਰਿਤਸਰ ਰਹਿੰਦੇ ਆ ਇਹਦੇ ਭਰਾ ਦੋਨੇ ਸੰਦੀਪ ਦੇ, ਉਹਨਾਂ ਨੂੰ ਮੀਡੀਆ ਤੋਂ ਹੀ ਪਤਾ ਲੱਗਿਆ। ਵਿਚਾਰੇ ਰਾਤ ਤੋਂ ਹੀ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕਰ ਲਈ, ਜੇਲ੍ਹ ਪ੍ਰਸ਼ਾਸਨ ਨਾਲ ਰਾਬਤਾ ਕਰ ਲਈ, ਟੱਕਰਾਂ ਮਾਰ ਰਹੇ ਨੇ। ਉਹਦਾ ਭਰਾ ਉੱਥੇ ਪਟਿਆਲੇ ਵੀ ਗਿਆ ਪਰ ਸ਼ਾਮ ਤੱਕ ਕਿਸੇ ਨੇ ਕੋਈ ਰਾਹ ਨਹੀਂ ਦਿੱਤਾ, ਨਾ ਕੋਈ ਮੁਲਾਕਾਤ ਕਰਾਈ ਆ ਵੀ ਉਹਦਾ ਕੀ ਹਾਲ ਆ। ਕਿਉਂਕਿ ਹੋ ਸਕਦਾ ਜਦੋਂ ਇਹ ਭਾਣਾ ਵਾਪਰਿਆ ਉਦੋਂ ਬਾਅਦ 'ਚ ਪ੍ਰਤੀਕਿਰਿਆ ਕੀਤੀ ਹੋਵੇ, ਉਹਨੂੰ ਸੱਟ ਪਿੱਟ ਮਾਰੀ ਹੋਵੇ, ਇਹ ਡਰ ਤਾਂ ਸੀਗਾ ਹੀ। ਇਹ ਘਰਦਿਆਂ ਦਾ ਚਿੰਤਤ ਹੋਣਾ ਸੁਭਾਵਿਕ ਸੀ। ਸੋ ਸਾਰਾ ਦਿਨ ਉਹ ਭਰਾ ਵਿਚਾਰੇ ਦਾ ਉੱਥੇ ਲੱਭਦਾ ਰਿਹਾ, ਇਹ ਕੋਈ ਗੱਲ ਬਣੀ ਨਹੀਂ। ਹੁਣ
ਇਹ ਚਰਚਾ ਹੋ ਰਹੀ ਆ ਕਿ ਕੋਰਟ ਵਿੱਚ ਪੇਸ਼ ਕੀਤਾ ਵਾ ਸਨੀ ਨੂੰ ਉੱਥੇ ਪਟਿਆਲੇ, ਤੇ ਉਹਦਾ ਜਿਹੜਾ ਹੈਗਾ ਪ੍ਰੋਡਕਸ਼ਨ ਫਰੰਟ ਤੇ ਰਿਮਾਂਡ ਵਗੈਰਾ ਲਿਆ ਹੋਣਾ। ਚਲੋ ਇਹ ਤਾਂ ਹੋਣਾ ਹੀ ਸੀ, ਜਦੋਂ ਮੁਕੱਦਮਾ ਬਣੇਗਾ ਕਾਰਵਾਈ ਹੋਏਗੀ। ਔਰ ਜਿਹੜਾ ਜ਼ਿਆਦਾ ਵੱਡਾ ਡਰ ਸੀਗਾ ਵੀ ਕੋਈ ਹੋਰ ਨਾ ਕਹਾਣੀ ਘੜ ਦੇਣ, ਕਿਉਂਕਿ ਇਹਨਾਂ ਦਾ ਯਕੀਨ ਕੋਈ ਨਹੀਂ, ਪੁਲਿਸ ਦਾ ਯਕੀਨ ਕੋਈ ਨਹੀਂ। ਅਸੀਂ ਉਹ ਦੌਰ ਵੀ ਦੇਖਿਆ ਜਦੋਂ ਲੋਕ ਅਦਾਲਤਾਂ ਦੇ ਵਿੱਚ ਵਕੀਲਾਂ ਰਾਹੀਂ ਇਹ ਬੇਨਤੀ ਦਰਜ ਕਰਾਉਂਦੇ ਸੀਗੇ ਕਿ ਸਾਡੇ ਜੀ ਪੈਰਾਂ 'ਚ ਬੇੜੀਆਂ ਪਾ ਕੇ, ਹੱਥਾਂ ਨੂੰ ਹੱਥਕੜੀਆਂ ਲਾ ਕੇ ਅਦਾਲਤ 'ਚੋਂ ਤਰੀਕ ਤੇ ਲਿਆਂਦਾ ਜਾਵੇ, ਕਿਉਂਕਿ ਇਹ ਸਾਨੂੰ ਝੂਠੀ ਕਹਾਣੀ ਘੜ ਸਕਦੇ ਆ ਵੀ ਭੱਜਣ ਲੱਗੇ ਸੀਗੇ ਜੀ ਤੇ ਅਸੀਂ ਫਿਰ ਇਹ ਮੁਕਾਬਲੇ 'ਚ ਮਾਰਤੇ, ਛਡਾਉਣ ਆ ਗਏ ਸੀ ਖਾੜਕੂ। ਇਦਾਂ ਦੀਆਂ ਗੱਲਾਂ ਆਮ ਹੁੰਦੀਆਂ ਰਹੀਆਂ। ਸੋ ਜਿਹੜਾ ਡਰ ਹੈਗਾ ਉਹ ਤਾਂ ਇਹਨਾਂ ਤੋਂ ਹੈਗਾ ਹੀ ਆ। ਹੁਣ ਜਿਹੜੀ ਗੱਲ ਮੈਂ ਇਹ ਮੇਰਾ ਖਦਸ਼ਾ ਹੈ ਵੀ ਇਹ ਸ਼ਾਇਦ ਗੱਲ ਬਾਹਰ ਨਾ ਕੱਢਦੇ ਜੇਕਰ ਹਾਲਤ ਜ਼ਿਆਦਾ ਖਰਾਬ ਨਾ ਹੁੰਦੀ। ਹੁਣ ਤਾਂ ਕਹਿੰਦੇ ਆ ਸੂਬਾ ਸਰਹੰਦ ਕੋਮਾ 'ਚ ਚਲੇ ਗਏ, ਯਾਨੀ ਕਿ ਨਾ ਉਹ ਜਿਉਂਦਿਆਂ 'ਚ ਨਾ ਮਰਿਆਂ 'ਚ, ਬ੍ਰੇਨ ਡੈਡ, ਯਾਨੀ ਕਿ ਦਿਮਾਗ ਉਹਦਾ ਮਰ ਗਿਆ, ਸਰੀਰ ਜਿਹੜਾ ਦਿਲ ਵਾ ਹਜੇ ਉਹਦਾ ਪੰਪ ਕਰਦਾ, ਐਕਸ਼ਨ 'ਚ ਕੰਮ ਕਰ ਰਿਹਾ, ਯਾਨੀ ਕਿ ਅੱਧ ਵਿਚਾਲੇ ਲਮਕਣਾ। ਉਹ ਹੁਣ ਅਰਦਾਸ ਕਰੋ ਸਾਰੇ ਜਾਣੇ ਵੀ ਲੰਮਾ ਅਰਸਾ ਇਉਂ ਹੀ ਲਮਕੇ, ਜਿਹੜੇ ਉਹਨੇ ਪਾਪ ਕੀਤੇ ਆ ਉਹਦਾ ਲੇਖਾ ਇੱਥੇ ਦੇ ਕੇ ਜਾਵੇ, ਉਹਦੀ ਦੇਹ 'ਚ ਕੀੜੇ ਪੈਣ, ਉਹਨੂੰ ਉਹਦੀ ਜਿਹੜੀ ਦੁਰਗਤੀ ਆ ਉਹਦੀ ਹੋਰ ਜ਼ਿਆਦਾ ਹੋਵੇ, ਜੀ ਤੋਂ ਹੋਰ ਪਾਪੀਆਂ ਨੂੰ ਜਾਂ ਜਿਹੜੇ ਹੋਰ ਇਹੋ ਤਰ੍ਹਾਂ ਦੇ ਨੇ ਉਹਨਾਂ ਨੂੰ ਸਬਕ ਮਿਲੇ ਕਿ ਸਾਡੇ ਨਾਲ ਵੀ ਇਹ ਹੋਣਾ, ਤੇ ਜਿਹੜੇ ਹੋਰ ਜ਼ੁਲਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਅਕਲ ਆਵੇ ਕਿ ਪਾਪ ਕਰਨ ਦਾ ਖਮਿਆਜਾ ਵੀ ਭੁਗਤਣਾ ਪੈਂਦਾ। ਤੇ ਜਦੋਂ ਇਹੋ ਜਿਹੇ ਬੁੱਚੜ ਮਰ ਜਾਂਦੇ ਆ, ਉਦੋਂ ਇਹੋ ਜਿਹਿਆਂ ਦੇ ਲਈ ਜਿਹੜੇ ਪਾਠ ਕਰਨ ਬਹਿ ਜਾਂਦੇ ਆ, ਜਿਹੜੇ ਗੁਰਦੁਆਰੇ ਵਾਲੇ ਗੁਰੂ ਸਾਹਿਬ ਦਾ ਸਰੂਪ ਦਿੰਦੇ ਆ, ਜਿਹੜੇ ਇਹੋ ਜਿਹੇ ਜ਼ਾਲਮਾਂ ਲਈ ਅਰਦਾਸ ਕਰਦੇ ਆ, ਕੀਰਤਨ ਕਰਦੇ ਆ, ਉਹਨਾਂ ਲਈ ਵੀ ਮਤਲਬ ਕਿ ਮੇਰੇ ਦਿਲ ਦੇ ਵਿੱਚ ਤਾਂ ਪੂਰੀ ਕੜੱਤਣ ਆ। ਪਤਾ ਨਹੀਂ ਕਦੋਂ ਅਕਾਲ ਤਖਤ ਸਾਹਿਬ ਤੋਂ ਇਹੋ ਜਿਹਾ ਕੋਈ ਹੁਕਮ ਹੋਊਗਾ ਕਿ ਜਿਹੜੇ ਪੁਲਿਸੀਏ ਜਾਂ ਜਿਹੜੇ ਵੀ ਲੋਕ ਸਿੱਖੀ ਨੂੰ ਮਕਾਉਣ ਦਾ ਜਿਹੜਾ ਏਜੰਡਾ ਇੰਡੀਆ ਦਾ ਉਹਦਾ ਹਿੱਸਾ ਬਣੇ ਹੋਏ ਨੇ, ਜਿਹੜੇ ਇੰਨੇ ਜ਼ਾਲਮ ਨੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਜਾਂ ਸਾਡੇ ਕਕਾਰਾਂ ਨੂੰ ਜਾਂ ਸਿੱਖ ਗੁਰਸਿੱਖਾਂ ਨੂੰ ਇਸ ਤਰੀਕੇ ਨਾਲ ਜਲੀਲ ਕਰਕੇ ਕਤਲ ਕਰਦੇ ਰਹੇ ਆ, ਵੀ ਇਹਨਾਂ ਦੇ ਤਾਂ ਘੱਟੋ ਘੱਟ ਕੋਈ ਜਾਵੇ ਨਾ ਪਾਠ ਕਰਨ, ਇਹਨਾਂ ਨੂੰ ਗੁਰਦੁਆਰੇ ਚੋਂ ਸਰੂਪ ਨਹੀਂ ਮਿਲਣਾ ਚਾਹੀਦਾ। ਚੇਤੇ ਕਰੋ ਜਦੋਂ ਸਵਰਨੇ ਘੋਟਣੇ ਦਾ ਭੋਗ ਸੀਗਾ ਜਲੰਧਰ, ਉਦੋਂ ਮੈਂ ਤਾਂ ਗਿਆ ਹੋਇਆ ਸੀ ਉਸ ਦਿਨ, ਆਪਣੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਸਾਹਿਬ ਪਟਿਆਲੇ ਵਾਲੇ, ਜਿਨ੍ਹਾਂ ਦਾ ਬਿਆੰਤੇ ਬੁੱਚੜ ਵਾਲੇ ਕਾਂਡ ਵਿੱਚ ਜ਼ਿਕਰ ਆ, ਉਹਨਾਂ ਦੀ ਸਕੀ ਭੈਣ ਆ, ਉਹ ਗੂੰਗੀ ਵੀ ਸੀ ਤੇ ਬੋਲੀ ਵੀ ਸੀ ਵਿਚਾਰੀ, ਉਹਦੇ ਉਦੋਂ ਆਨੰਦਕਾਰ ਸੀਗੇ। ਮੈਂ ਤਾਂ ਉੱਥੇ ਚਲਾ ਗਿਆ। ਇੱਥੇ ਫਿਰ ਮੇਰੇ ਮਿੱਤਰਚਾਰੇ ਦੇ ਵਿੱਚੋਂ ਬਲਵੰਤ ਸਿੰਘ ਗੋਪਾਲਾ ਤੇ ਮਨਾਵੇ ਵਾਲਾ ਆਪਣਾ, ਇਹਨਾਂ ਦੋਨਾਂ ਸੱਜਣਾ ਨੇ ਇੱਥੇ ਕਾਰਵਾਈ ਪਾਤੀ ਤੇ ਜਲੰਧਰ ਦੇ ਵਿੱਚ ਕਾਫੀ ਜ਼ਿਆਦਾ ਉਦੋਂ ਖੱਲਰ ਪਿਆ, ਤੇ ਪ੍ਰਬੰਧਕਾਂ ਨੂੰ, ਲੋਕਾਂ ਨੂੰ ਲਾਹਣਤਾਂ ਪਾਈਆਂ ਲੋਕਾਂ ਨੇ, ਫਿਰ ਛੇਤੀ ਛੇਤੀ ਕੰਮ ਨਿਬੇੜਤਾ ਸੀ। ਇਵੇਂ ਹੀ ਇੱਕ ਵਾਰੀ ਜਿਹੜਾ 1984 ਦੇ ਜੂਨ ਤੇ ਘੱਲੂ ਘਾਰੇ ਦਾ ਦੋਸ਼ੀਆਂ ਦੇ ਵਿੱਚੋਂ ਆਉਂਦਾ ਰਣਜੀਤ ਸਿੰਘ ਦਿਆਲ, ਉਹਦੀ ਪੰਚਕੂਲੇ ਰਿਹਾਇਸ਼ੀ, ਜਦੋਂ ਉਹਦੀ ਮੌਤ ਹੋਈ ਉਹ ਇੱਥੇ ਚਲੇ ਗਿਆ ਉਹਦੇ ਪਰਿਵਾਰ ਵਾਲੇ ਗੁਰਦੁਆਰਾ ਸਾਹਿਬ ਸਰੂਪ ਲੈਣ। ਕਿ ਗੁਰਦੁਆਰੇ ਸਾਹਿਬ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਤਾਂ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੀ ਫੌਜ ਦਾ ਜਰਨੈਲ ਸੀ, ਉਹ ਸਰੂਪ ਨਹੀਂ ਦਿੱਤਾ, ਬੜਾ ਰੌਲਾ ਪਿਆ ਸੀ ਉਦੋਂ। ਹੋਰ ਵੀ ਬੜੀ ਵਾਰ ਸੁਣੀਦਾ ਕਈ ਇਹੋ ਜਿਹੇ ਗ੍ਰੰਥੀ, ਰਾਗੀ, ਢਾਡੀ, ਕੀਰਤਨੀਏ ਨੇ ਜਿਹੜੇ ਕਹਿ ਦਿੰਦੇ ਆ ਕਿ ਭਾਈ ਅਸੀਂ ਨਹੀਂ ਇਹੋ ਜਿਹੇ ਕੁੱਤੇ ਕੰਮ ਕਰਨ ਵਾਲਿਆਂ ਦੇ ਜਾਣਾ। ਇੱਥੋਂ ਤੱਕ ਕਿ ਜਦੋਂ KPS ਗਿੱਲ ਮਰਿਆ ਉਦੋਂ ਵੀ ਕੋਈ ਰਾਗੀ, ਢਾਡੀ, ਕਥਾਕਾਰ ਉੱਥੇ ਹਾਜ਼ਰੀ ਭਰਨ ਨੂੰ ਤਿਆਰ ਨਹੀਂ ਸੀ, ਤੇ ਜਿਹਨੂੰ ਇਹਨਾਂ ਨੇ ਧੱਕਾ ਧੁੱਕਾ ਕਰਕੇ ਅਰਦਾਸ ਬੇਨਤੀ ਕਰਵਾਈ ਆ, ਉਹ ਬਾਅਦ ਵਿੱਚ ਫਿਰ ਪੁਲਿਸ ਸੁਰੱਖਿਆ ਵਿੱਚ ਹੀ ਲੁਕਿਆ ਰਿਹਾ ਵੀ ਪਤਾ ਨਹੀਂ ਮੈਨੂੰ ਕੀ ਕਰ ਦੇਣਾ, ਕਰਨਾ ਕਰਾਉਣਾ ਤਾਂ ਖੈਰ ਉਹਨੂੰ ਕੀ ਆ, ਲਾਹਣਤਾਂ ਨੇਗੀਆਂ ਵੀ ਤੂੰ ਜਿਹੜੇ ਸ਼ਬਦ ਇੱਕ ਸਿੱਖ ਲਈ ਪੜ੍ਹਨੇ ਹੁੰਦੇ ਆ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਜਿਹੜੀ ਅਰਦਾਸ ਇੱਕ ਚੰਗੇ ਸਿੱਖ ਲਈ ਕਰਨੀ ਹੁੰਦੀ ਆ ਕਿ ਸੱਚੇ ਪਾਤਸ਼ਾਹ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ,
ਉਹ ਗੱਲਾਂ ਤੁਸੀਂ ਇਹੋ ਜਿਹੇ ਬੁੱਚੜਾਂ ਲਈ ਕਿਵੇਂ ਕਹਿ ਸਕਦੇ ਹੋ ਜਿਹੜੇ ਪੰਜਾਬ ਦੇ ਵਿੱਚ ਮਨੁੱਖਤਾ ਦਾ ਕਤਲੇਆਮ ਕਰਦੇ ਆ ਤੇ ਜਿਨ੍ਹਾਂ ਨੇ ਸਿੱਖੀ ਨੂੰ ਮੁਕਾਉਣ ਦਾ ਠੇਕਾ ਲਿਆ ਹੋਇਆ। ਖੈਰ, ਇਹੋ ਜਿਹੇ ਬੁੱਚੜਾਂ ਦੇ ਬਾਰੇ ਜਦੋਂ ਕੋਈ ਖਬਰ ਆਉਂਦੀ ਹੈ ਉਹਦੇ ਨਾਲ ਇੱਕ ਸਨਸਨੀ ਵੀ ਫੈਲਦੀ ਆ, ਉਹਦੇ ਨਾਲ ਸਿੱਖੀ ਦੀ ਅਣਖ ਦਾ ਜਿਹੜਾ ਸਵਾਲ ਆ ਉਹ ਫੇਰ ਉੱਭਰਦਾ। ਉਹਦੇ ਨਾਲ ਇਹ ਵੀ ਲੋਕਾਂ ਨੂੰ ਪਤਾ ਲੱਗਦਾ ਕਿ ਸੰਘਰਸ਼ ਅਜੇ ਜਿਉਂਦਾ ਹੈ, ਸੰਘਰਸ਼ ਅੱਜ ਵੀ ਚੜ੍ਹਦੀ ਕਲਾ ਵਿੱਚ ਵਾ। ਆਏ ਦਿਨ ਇੱਥੇ ਖਬਰਾਂ ਪੜ੍ਹਨ ਨੂੰ ਮਿਲਦੀਆਂ ਨੇ। ਅੱਜ ਵੀ 2-3 ਖਬਰਾਂ ਆਈਆਂ ਨੇ ਕਿ ਇੰਨੇ ਪਿਸਤੌਲ ਫੜ ਲਏ, ਇੰਨੇ ਮਾਰੂ ਹਥਿਆਰ ਫੜ ਲਏ, ਇੰਨੇ ਗਰਨੇਡ ਫੜ ਲਏ, ਉਹ ਫਲਾਨੇ ਮੁਲਕ ਚੋਂ ਆਏ, ਉਹ ਐ ਹੋ ਗਿਆ, ਉਹ ਹੋ ਗਿਆ। ਕਈ ਇਹੋ ਜਿਹੀਆਂ ਸਪੈਸ਼ਲ ਜਿਹੜੇ ਆ ਮਾਲ ਮੰਡੀ 'ਚ ਜਾਂ ਮਹਾਲੀ ਕੋਲੇ ਜਾਂ ਹੋਰ ਕਈ ਇਹੋ ਜਿਹੇ ਚੱਲ ਰਹੇ ਨੇ ਭਾਰਤੀ ਸਟੇਟ ਦੇ ਬਣਾਏ ਹੋਏ ਅੱਡੇ, ਜਿਨ੍ਹਾਂ ਦਾ ਕੰਮ ਹੀ ਇਹ ਆ ਕਿ ਜੀ ਹਥਿਆਰਬੰਦ ਪਾਕਿਸਤਾਨ ਜਾਂ ਹੋਰਨਾਂ ਮੁਲਕਾਂ ਤੋਂ ਜੋ ਚੱਲ ਰਿਹਾ ਸਿਸਟਮ ਹੈ ਉਹਨੂੰ ਤੁਸੀਂ ਕੰਟਰੋਲ ਕਰਨਾ। ਪਰ ਜਿਸ ਹਿਸਾਬ ਨਾਲ ਪਿਛਲੇ 5-7 ਸਾਲਾਂ ਤੋਂ ਆਪਾਂ ਖਬਰਾਂ ਪੜ੍ਹਦੇ ਹਾਂ ਵੀ ਇੰਨਾ ਅਸਲਾ ਫੜ ਲਿਆ, ਇੰਨੇ ਬੰਦੇ ਫੜ ਲਏ, ਇਹ ਲਗਾਤਾਰ ਚੱਲੀ ਜਾ ਰਿਹਾ ਕੰਮ। ਤੇ ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਵਿਚਾਰੇ ਸੋਚਦੇ ਹੋਣਗੇ ਵੀ ਇੱਕ ਨਾ ਇੱਕ ਦਿਨ ਤਾਂ ਆਊਗਾ ਨਾ ਜਦੋਂ ਜਿੱਥੋਂ ਜਿਸ ਗਦਾਮ ਚੋਂ ਇਹ ਅਸਲਾ ਤੁਰਦਾ ਸਿੱਖ ਜਵਾਨੀ ਲਈ, ਉਹ ਗਦਾਮ ਮੁੱਕ ਜੂ, ਖਾਲੀ ਹੋ ਜੂ ਗਦਾਮ। ਪਰ ਇਹ ਬੰਦੇ ਭੋਲੇ ਆ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਸਾਡੇ ਧਰਮ ਦਾ, ਸਾਡੇ ਇਤਿਹਾਸ ਦਾ ਕੋਈ ਬਹੁਤਾ ਪਤਾ ਨਹੀਂ। ਅਸਲ ਵਿੱਚ ਹਥਿਆਰ ਨਹੀਂ ਲੜਦਾ ਹੁੰਦਾ, ਪਾਕਿਸਤਾਨ ਨਹੀਂ ਲੜਦਾ, ਪਾਕਿਸਤਾਨ ਦੇ ਭੇਜੇ ਹਥਿਆਰ ਨਹੀਂ ਲੜਦੇ, ਲੜਦੀ ਤਾਂ ਅਣਖ ਹੈ। ਜਿਨ੍ਹਾਂ ਨੇ ਕੌਮ ਲਈ, ਜਿਨ੍ਹਾਂ ਨੇ ਧਰਮ ਲਈ ਕੁਝ ਕਰਨਾ ਹੈ, ਉਹਨਾਂ ਨੂੰ ਨਾ ਪਾਕਿਸਤਾਨ ਦੀ ਲੋੜ ਆ, ਨਾ ਉਹਨਾਂ ਨੂੰ ਕਿਸੇ ਇਹੋ ਜਿਹੇ ਮਥਾਜ ਨਹੀਂ ਹੈਗੇ ਕਿਸੇ ਦੇ। ਉਹਨਾਂ ਨੂੰ ਤਾਂ ਗੁਰੂ ਸਾਹਿਬ ਦਾ ਓਟ ਆਸਰਾ ਚਾਹੀਦਾ। ਆ ਜਦੋਂ ਪੂਲਾ ਜੇਲ੍ਹ ਦੇ ਵਿੱਚ ਰਗੜਿਆ, ਉਹਨਾਂ ਨੇ ਡੀਜ਼ਲ ਪਾ ਕੇ ਹੀ ਅੱਗ ਲਾਤੀ। ਹੁਣ ਦੱਸੋ, ਡੀਜ਼ਲ ਜਿਹੜਾ ਉਹ ਤਾਂ ਆਮ ਚੀਜ਼ ਆ ਨਾ, ਇੱਥੇ ਜਦੋਂ ਮਰਜ਼ੀ ਪੈਟਰੋਲ ਪੰਪਾਂ ਤੋਂ ਆਪਾਂ ਲੈ ਲਓ। ਇਵੇਂ ਹੀ ਜਦੋਂ ਰੋਪੜ ਜੇਲ੍ਹ ਦੇ ਵਿੱਚ ਉਹ ਜਿਹੜਾ ਨਿਸ਼ਾਂਤ ਸ਼ਰਮਾ ਹੈ, ਉਹ ਜਦੋਂ ਉੜ ਕੇ ਆਇਆ, ਉਹਦੇ ਖੁਰਚਣਾ ਫੇਰਿਆ ਸਿੰਘਾਂ ਨੇ। ਹੁਣ ਖੁਰਚਣਾ ਦੱਸੋ, ਆਮ ਜੇਲ੍ਹਾਂ ਦੇ ਵਿੱਚ ਲੰਗਰ ਬਣਦਾ ਤੇ ਲੰਗਰ 'ਚ ਤਿਆਰ ਕਰਨ ਵਾਲੀਆਂ ਆਈਟਮਾਂ ਜਿਹੜੀਆਂ ਨੇ ਉਹਨਾਂ ਵਿੱਚ ਇੱਕ ਖੁਰਚਣਾ ਵੀ ਹੁੰਦਾ। ਲੰਗਰ ਤਿਆਰ ਕਰਨ ਮੌਕੇ ਉਹ ਵਿੱਚ ਫੇਰਦੇ ਆ ਭਾਂਡਿਆਂ ਦੇ, ਸਬਜ਼ੀ ਦਾਲ ਵਗੈਰਾ ਜਦੋਂ ਬਣਨੀ, ਉਹਦੇ ਨਾਲ ਹੀ ਕੰਮ ਕੱਢਦਾ ਅਗਲਿਆਂ ਨੇ। ਤੇ ਜਦੋਂ ਭਾਈ ਹਵਾਰੇ ਹੁਣਾਂ ਨਾਲ, ਭਾਈ ਭੌਰੇ ਹੁਣਾਂ ਨਾਲ ਆ ਕੇ ਪੰਗਾ ਲਿਆ ਨਿਸ਼ਾਂਤ ਸ਼ਰਮੇ ਨੇ, ਉਦੋਂ ਥੱਪੜ ਮਾਰ ਕੇ ਹੀ ਕੰਨ ਟੀ ਟੀ ਕਰਨ ਲਾਤਾ ਉਹਦਾ। ਕੀ ਕਰੋਗੇ ਇੱਥੋਂ, ਹੁਣ ਹੱਥ ਵੱਢ ਦੋਗੇ ਭਾਈ ਹਵਾਰੇ ਨੂੰ? ਉਹ ਜਿਹੜਾ ਇਹ ਸੋਚਣਾ ਕਿ ਜੀ ਜਿਹੜਾ ਹੈਗਾ ਪਾਕਿਸਤਾਨ ਤੋਂ ਅਸਲਾ ਆਉਂਦਾ, ਉਹ ਅਸਲਾ, ਇਹ ਭਾਈ ਗੱਲਾਂ ਐਵੇਂ ਤੁਹਾਡੇ ਮਨ ਨੂੰ ਐਵੇਂ ਆਪਦੇ ਆਪ ਨੂੰ ਹੈਗਾ ਵੀ ਪਾਕਿਸਤਾਨ ਖਰੀ ਇੱਥੇ ਬੰਬ ਚਲਵਾ ਦੂ। ਅਸਲੀ ਗੱਲ ਇਹ ਆ ਕਿ ਜਿੰਨਾ ਟਾਈਮ ਸਿੱਖਾਂ ਦੇ ਕੋਲ ਉਹ ਅਣਖ ਗੈਰਤ ਵਾ, ਜਿਹੜਾ ਅਸਲੀ ਮਸਲਾ ਉਹ ਸਤਿਗੁਰਾਂ ਨੇ ਜਿਹੜਾ ਗਦਾਮ ਭਰਿਆ ਨਾ, ਉਹ ਅਣਖ ਦਾ, ਕਿ ਤੁਸੀਂ ਆਪਦੇ ਧਰਮ ਲਈ, ਤੁਸੀਂ ਆਪਣੇ, ਜਿਵੇਂ ਆਪਾਂ ਕਹਿੰਦੇ ਆ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਬਾਰੇ, ਧਰਮ ਹੇਤ ਸੀਸ ਵਾਰਨ ਦਾ ਜਿਹੜਾ ਪਾਠ ਪੜਾਇਆ ਹੋਇਆ ਨਾ, ਤੇ ਜਿਹੜੀ ਅਣਖ ਦਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਇਹ ਗਦਾਮ ਬਹੁਤ ਵੱਡਾ। ਇਹ ਤਾਂ ਜਿਵੇਂ ਕਹਿ ਦਈਏ ਭਰ ਕੇ ਸਤਿਗੁਰਾਂ ਨੇ ਨੱਕੋ ਨੱਕ ਉਦੋਂ ਬਾਅਦ ਬਚਨ ਕਰਤਾ ਬਈ ਨਾ ਤੁਸੀਂ ਇਹਦਾ ਗੇਟ ਖੋਲਣਾ ਤੇ ਨਾ ਇਹ ਕਦੇ ਮੁੱਕਣਾ। ਹੁਣ ਉਹ ਅਣਖ ਲਗਾਤਾਰ ਸਿੱਖਾਂ 'ਚ ਵੰਡੀ ਜਾ ਰਹੀ ਆ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਆ ਉੱਥੇ ਹੀ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਆ ਤੇ ਕਾਰਵਾਈ ਪੈ ਜਾਂਦੀ ਹੈ। ਹੁਣ ਇੰਦਰਾ ਗਾਂਧੀ ਦੇ ਗਨਮੈਨ ਹੋਣ ਬੇਅੰਤ ਸਿੰਘ ਤੇ ਸਤਵੰਤ ਸਿੰਘ, ਉਹਨਾਂ ਦੇ ਮੂਹਰੇ ਭਾਈ ਸ਼ਬਦ ਲੱਗਣਾ ਸੀ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਲੱਗਣਾ ਸੀ। ਉਹਨਾਂ ਦੇ ਮੂਹਰੇ ਸ਼ਹੀਦ ਅੱਖਰ ਲੱਗਣਾ ਸੀ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ। ਤੇ ਫਿਰ ਸਤਿਗੁਰਾਂ ਨੇ ਬਖਸ਼ਿਸ਼ ਕਰਤੀ, ਉਹਨਾਂ ਨੇ ਉੱਥੇ ਕਾਰਵਾਈ ਪਾਤੀ। ਆ ਜਿਹੜੇ ਬਿਆਨਾਂ ਦੇ ਵਿੱਚ ਕਾਰਵਾਈ ਪਾਈ ਆ ਯੋਧਿਆਂ ਨੇ, ਉਹਨਾਂ ਨੂੰ ਅਣਖ ਉੱਥੇ ਪਹੁੰਚ ਗਈ। ਉਹ ਇਵੇਂ ਹੀ ਦੁਨੀਆ ਭਰ ਦੇ ਵਿੱਚ ਪਤਾ ਨਹੀਂ ਕਿੱਥੇ ਕਿਹਦੇ ਉੱਤੇ ਕਿਵੇਂ ਬਖਸ਼ਿਸ਼ ਹੋ ਜਾਣੀ ਆ। ਐਵੇਂ ਦੇਖ ਕੇ ਪਿੱਟੀ ਜਾਣਾ ਵੀ ਆਹ ਦੇਖੋ ਜੀ ਮੂੰਹ ਸਿਰ ਮੁੰਨਦਾ, ਆਹ ਦੇਖੋ ਜੀ ਐਂ ਕਰਦਾ, ਉਹ ਕਰਦਾ। ਇਹ ਆਪਾਂ ਨੂੰ ਨਹੀਂ ਪਤਾ, ਉਹਦੇ ਰੰਗ ਨੇ, ਉਹਨੇ ਜਿਹ ਤੋਂ ਸੇਵਾ ਲੈਣੀ ਆ ਉਹ ਲੈ ਹੀ ਲੈਣੀ। ਆ ਜਦੋਂ ਭਾਈ ਸੰਦੀਪ ਸਿੰਘ ਸਨੀ ਨੇ ਸੂਰੀ ਨੂੰ ਠੋਕਿਆ, ਉਦੋਂ ਪਹਿਲਾਂ ਇੱਥੇ ਕਿੰਨੇ ਹੀ ਸਿੱਖ ਨੌਜਵਾਨ ਸੀ
ਜਿਹੜੇ ਹੱਥਾਂ ਤੇ ਦੰਦੀਆਂ ਵੱਢਦੇ ਸੀ ਵੀ ਕਦੇ ਸਾਡੇ ਡਿੱਕੇ ਚੜੇ, ਕਿਉਂਕਿ ਸੂਰੀ ਤੇ ਇਹੋ ਜਿਹੇ ਬਹੁਤ ਸਾਰੇ ਬੰਦੇ ਲਗਾਤਾਰ ਸਿੱਖ ਜਜ਼ਬਾਤਾਂ ਦੀ ਹੇਠੀ ਕਰ ਰਹੇ ਸੀ। ਬਾਦਲ ਕਿਆਂ ਦੇ ਰਾਜ ਵਿੱਚ ਤੇ ਬਾਅਦ ਵਿੱਚ ਕੈਪਟਨ ਦੇ ਰਾਜ ਵਿੱਚ ਇਹ ਕੰਮ ਲਗਾਤਾਰ ਚੱਲੀ ਗਿਆ। ਜਿਸ ਤਰੀਕੇ ਨਾਲ ਉਹ ਸਿੱਖਾਂ ਦੀਆਂ ਔਰਤਾਂ ਬਾਰੇ, ਇੱਜ਼ਤਾਂ ਲੁੱਟਣ ਬਾਰੇ, ਖਾਲਿਸਤਾਨੀਆਂ ਬਾਰੇ ਹੋਰ ਗੱਲਾਂ ਕਰਦਾ ਸੀ, ਬਹੁਤ ਜ਼ਿਆਦਾ ਨਫ਼ਰਤ, ਬਹੁਤ ਜ਼ਿਆਦਾ ਕੜੱਤਣ ਸੀ ਉਹਦੇ ਦਿਲ ਦਿਮਾਗ। ਅਖੀਰ ਜਿਹੜੇ ਸਿੰਘ ਸੀ ਉਹਨਾਂ ਵਿੱਚੋਂ ਕਈਆਂ ਨੂੰ ਇਹ ਅੰਦਰੋਂ ਗੱਲ ਹੋਈ, ਜਾਗੀ, ਕਈ ਮੁੰਡੇ ਫੜੇ ਗਏ, ਕਈ ਵਾਰ ਐਕਸ਼ਨ ਪਲਾਨ ਕਰਦੇ ਕਰਦੇ ਸਿੰਘ ਫੜੇ ਗਏ ਸੂਰੀ ਨੂੰ ਠੋਕਣ ਦੇ। ਕਈਆਂ ਨੂੰ ਤਾਂ ਅਸੀਂ ਜਾਣਦੇ ਹਾਂ ਪੈਰਵਾਈਆਂ ਕਰ ਰਹੇ ਹਾਂ ਸਿੰਘਾਂ ਦੀਆਂ। ਤੇ ਇਸ ਮਸਲੇ ਦੇ ਵਿੱਚ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਆਹ ਨੌਜਵਾਨ ਵੀ ਇੱਥੇ ਬੈਠੇ ਨੂੰ ਦੇਖੋ, ਉੱਥੇ ਆਲੇ ਦੁਆਲੇ ਕਿੰਨੀ ਪੁਲਿਸ ਖੜੀ ਸੀ, ਸਾਰੇ ਅੰਮ੍ਰਿਤਸਰ ਦੇ ਵੱਡੇ ਅਧਿਕਾਰੀ ਸੀ। ਤੇ ਅੱਜ ਰਤੇਸ਼ ਲੱਖੀ ਦੀ ਉਹ ਸੁਣਨ ਵਾਲੀ ਆ ਰਿਪੋਰਟ, ਕਹਿੰਦਾ ਜਦੋਂ ਭਾਈ ਸੰਦੀਪ ਸਿੰਘ ਸਨੀ ਨੇ ਐਕਸ਼ਨ ਕੀਤਾ, ਵੱਡੇ ਵੱਡੇ ਅਫਸਰ ਕਹਿੰਦਾ ਲੁਕ ਗਏ, ਭੱਜ ਗਏ, ਖੜੇ ਨਹੀਂ ਹੈਗੇ ਸੂਰੀ ਨੂੰ ਬਚਾਉਣ ਲਈ। ਤੇ ਇਹ ਗੱਲ ਇਹ ਨਹੀਂ ਕਿ ਸੰਦੀਪ ਸਿੰਘ ਸਨੀ ਦੇ ਵਿੱਚ ਬਹੁਤ ਵੱਡਾ ਬਲ ਵਾ, ਅਸਲ ਵਿੱਚ ਜਿਹਦਾ ਥਾਪੜਾ, ਕਿਸੇ ਨੇ ਕਿਹਾ ਸੀ ਨਾ, ਕਹਿੰਦੇ ਯਾਰ ਭਾਈ ਬਚਿੱਤਰ ਸਿੰਘ ਦਾ ਕੱਦ ਛੋਟਾ ਜਿਹਾ ਸੀਗਾ, ਉਹ ਏਡੇ ਵੱਡੇ ਹਾਥੀ ਨੂੰ ਕਿਵੇਂ ਢਾਲੂ। ਤੇ ਮੂਹਰੋਂ ਜਵਾਬ ਦਿੱਤਾ ਸੀ ਵੀ ਤੂੰ ਭਾਈ ਬਚਿੱਤਰ ਸਿੰਘ ਹੀ ਦੇਖਿਆ ਨਾ, ਪਰ ਤੂੰ ਭਾਈ ਬਚਿੱਤਰ ਸਿੰਘ ਦੇ ਮਗਰ ਜਿਹੜਾ ਗੁਰੂ ਆ, ਗੁਰੂ ਦੀ ਸ਼ਕਤੀ ਆ, ਉਹ ਨਹੀਂ ਨਾ ਦੇਖੀ। ਉਹ ਜਿਹੜੀ ਕਿਰਪਾ ਸਤਿਗੁਰੂ ਦੀ ਭਾਈ ਸੰਦੀਪ ਸਿੰਘ ਸਨੀ ਤੇ ਹੋਈ, ਉਹਦੇ ਬਖਸ਼ਿਸ਼ ਦੇ ਸਦਕਾ ਇੱਥੇ ਐਡਾ ਵੱਡਾ ਦੁਸ਼ਟ ਜਿਹੜਾ ਸੀ ਉਹਨੂੰ ਸੋਧਾ ਲਾਇਆ ਤੇ ਫਿਰ ਉਹ ਜੇਲ੍ਹ ਚਲਾ ਜਾਂਦਾ। ਹੁਣ ਜੇਲ੍ਹ ਦੀ ਜਿਹੜੀ ਕਹਾਣੀ ਹੈ, ਹੁਣ ਉੱਥੇ ਨਾ ਤਾਂ ਪਾਕਿਸਤਾਨ ਨੇ ਅਸਲਾ ਭੇਜਿਆ, ਨਾ ਕੋਈ ਪਿਸਤੌਲ ਬੰਦੂਕ ਉੱਥੇ ਵਰਤੀ ਗਈ ਆ, ਪਰ ਕਾਰਵਾਈ ਐਕਸ਼ਨ ਬੜਾ ਵੱਡਾ, ਜਿਹਦੇ ਨਾਲ ਅੱਜ ਦੀ ਸਿੱਖ ਜਵਾਨੀ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ। ਤੇ ਸਿੱਖੀ ਦੇ ਦੁਸ਼ਮਣਾਂ ਦੇ ਫੇਰ ਪਿੱਸੂ ਪਏ ਹੋਏ ਨੇ ਵੀ ਲੈ ਤਾਂ ਫੇਰ ਕੰਮ ਸ਼ੁਰੂ ਹੋ ਗਿਆ। ਬੜਾ ਪਿੱਟਦੇ ਸੀ ਆ 3-4 ਦਿਨ ਪਹਿਲਾਂ, ਕਿਉਂਕਿ ਹਰ ਮਹੀਨੇ ਹਰ ਸਾਲ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਸਾਡੀ ਕੌਮ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੇਤੇ ਕਰਦੀ। ਤੇ ਭਾਈ ਜਸਵੰਤ ਸਿੰਘ ਖਾਲੜਾ ਉੱਤੇ ਇੱਕ ਫਿਲਮ ਬਣਾਈ ਆ ਦਲਜੀਤ ਦੋਸਾਂਝ, ਉਹਦੇ ਚ ਭਾਈ ਖਾਲੜਾ ਦਾ ਰੋਲ ਪਲੇ ਕੀਤਾ ਹੈ। ਤੇ ਹਨੀ ਤਰੇਹਣ ਤੇ ਹੋਰ ਬਹੁਤ ਸਾਰੇ ਜਿਹੜੇ ਇਸ ਟੀਮ ਨਾਲ ਜੁੜੇ ਹੋਏ ਨੇ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਉਹ ਫਿਲਮ ਨਹੀਂ ਰਿਲੀਜ਼ ਹੋਣ ਦਿੱਤੀ, ਜਦੋਂ ਕਿ ਉਸੇ ਦਲਜੀਤ ਦੋਸਾਂਝ ਦੀ ਫਿਲਮ ਚਮਕੀਲੇ ਉੱਤੇ ਜਿਹੜੀ ਬਣੀ ਆ, ਉਹ ਕਹਿੰਦੇ ਆ ਲਾਜ਼ਮੀ ਦੇਖੋ। ਤੇ ਇਸ ਫਿਲਮ ਦੇ ਬਾਰੇ ਹਨੀ ਤਰੇਹਣ ਨੇ ਥਾਂ ਥਾਂ ਦੇ ਉੱਤੇ ਲੋਕਾਂ ਨੂੰ ਉਹ ਇਕੱਠੇ ਕਰਕੇ ਫਿਲਮ ਦਿਖਾਈ ਆ ਕਿ ਆ ਦੇਖੋ ਇਹ ਚ ਕੀ ਹੈ। ਜਿੱਦਣ ਹੁਣ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਸੀ 6 ਸਤੰਬਰ 7 ਸਤੰਬਰ ਦੇ ਦਿਨ, ਤੁਸੀਂ ਦੇਖੋ ਇੱਕ ਬੰਬੇ ਤੋਂ ਕਾਮਰਾ ਕਰਕੇ ਆ, ਕਾਮਰਾ ਜਾਂ ਕਾਂਬਰਾ ਇਦਾਂ ਦਾ ਨਾਮ, ਬੜਾ ਚਰਚਾ 'ਚ ਰਹਿੰਦਾ। ਉਹਨੇ ਪਿੱਛੇ ਜੇ ਮੋਦੀ ਸਰਕਾਰ ਦੇ ਖਿਲਾਫ, ਭਾਗਵੇਂ ਬ੍ਰਿਗੇਡ ਦੇ ਖਿਲਾਫ ਕਾਫੀ ਤਿੱਖੇ ਵਿਅੰਗ ਕਰਤੇ ਸੀ ਤੇ ਉਹਦੇ ਉੱਤੇ ਕਾਫੀ ਭੜਕੇ ਸੀਗੇ ਹਿੰਦੂ ਕੱਟੜਵਾਦੀ। ਉਹਨੇ ਹਨੀ ਤਰੇਹਣ ਨਾਲ ਇੱਕ ਇੰਟਰਵਿਊ ਕੀਤੀ ਹੈ, ਜਿਹੜੀ ਇਸ ਵਾਰੀ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਮੌਕੇ ਰਿਲੀਜ਼ ਕੀਤੀ ਆ। ਉਹ ਮੈਂ ਸਾਰੀ ਕੌਮ ਨੂੰ ਬੇਨਤੀ ਕਰਦਾ ਵੀ ਜ਼ਰੂਰ ਸੁਣੋ। ਹੁਣ ਦੋਨੇ ਮੁੰਡੇ ਜਿਹੜੇ ਉਹਦੇ ਵਿੱਚ ਇੰਟਰਵਿਊ 'ਚ ਬੈਠੇ ਆ, ਉਹ ਸਿੱਖ ਤਾਂ ਹੈ ਨਹੀਂ। ਭਾਈ ਜਸਵੰਤ ਸਿੰਘ ਖਾਲੜਾ ਤਾਂ ਚਲੋ ਸਿੱਖ ਸੀ, ਹਾਲਾਂਕਿ ਉਹਨੇ ਕਿਹੜਾ ਪਾਕਿਸਤਾਨ ਤੋਂ AK-47 ਲਿਆ ਕੇ ਚੱਕੀ ਹੋਈ ਸੀ, ਨਾ ਉਹ ਸੰਤ ਭਿੰਡਰਾਂ ਵਾਲਿਆਂ ਵਾਂਗੂ ਸੀ। ਉਹ ਤਾਂ ਭਾਰਤੀ ਸਟੇਟ ਦੇ ਵੱਲੋਂ ਕਤਲ ਕੀਤੇ ਹੋਏ, ਗਾਇਬ ਕਰ ਦਿੱਤੇ ਗਏ ਲੋਕਾਂ ਦਾ ਵੇਰਵਾ ਇਕੱਠਾ ਕਰਨ ਵਾਲਾ ਇੱਕ ਸਿੱਖ। ਪਰ ਉਹਦੀ ਜਦੋਂ ਕਹਾਣੀ ਸਾਰੀ ਜਿਹੜੀ ਆ, ਹਨੀ ਤਰੇਹਣ ਬਿਆਨ ਕਰਦਾ ਕਿ ਕਿਵੇਂ ਅਸੀਂ ਡਾਟਾ ਇਕੱਠਾ ਕੀਤਾ ਫਿਲਮ ਦਾ, ਕਿਵੇਂ ਅਸੀਂ ਫਿਲਮ ਬਣਾ ਕੇ ਮੁਕੰਮਲ ਕਰਕੇ ਜਦੋਂ ਲੈ ਗਏ, ਅਸੀਂ ਸੋਚਿਆ ਏਡਾ ਤਾਂ ਕੋਈ ਗੱਲ ਨਹੀਂ ਹੈਗੀ, ਸਾਰਾ ਤਾਂ ਜਿਹੜਾ ਇਸ ਫਿਲਮ ਦਾ ਸਕਰੀਨ ਪਲੇ ਆ, ਸਟੋਰੀ ਹੈ, ਇਹ ਤਾਂ CBI ਦੀ ਅਦਾਲਤ ਵਿੱਚ ਕੇਸ ਚੱਲਿਆ, ਉਹਦਾ ਅਸੀਂ ਅਦਾਲਤੀ ਕਾਰਵਾਈ ਦਾ ਹਿੱਸਾ, ਉਹਦੇ ਰਾਹੀਂ ਸਾਰੀ ਫਿਲਮ ਜਿਹੜੀ ਆ ਅਸੀਂ ਉਲੀਕੀ ਆ ਵੀ ਕਿਵੇਂ ਕਿਵੇਂ ਹੋਇਆ। ਉਹ ਸਾਰਾ CBI ਦੀ ਉਸ ਜੱਜਮੈਂਟ 'ਚ ਲਿਖਿਆ ਹੋਇਆ, ਜਿਹਦੇ 'ਚ ਖਾਲੜਾ ਸਾਹਿਬ ਵਾਲਿਆ ਫੈਸਲਾ ਹੋਇਆ ਵੀ ਐਡਾ ਕਿੰਨਾ। ਉਹ ਕਹਿੰਦੇ, ਜੱਜ ਕਹਿੰਦੇ ਨਹੀਂ ਜੀ, ਇਹ ਤਾਂ ਫਿਲਮ ਜਿਹੜੀ ਹੈਗੀ ਆ ਪਾਸ ਕਰਨੀ ਮੁਸ਼ਕਲ, ਤੁਸੀਂ ਸਬੂਤ ਦਿਓ, ਤੁਸੀਂ ਉਹਨੂੰ ਬੁੱਚੜ ਕਿਹਾ, ਤੁਸੀਂ ਆਹ ਕਾਹਤੋਂ ਕਿਹਾ, ਤੁਸੀਂ ਉਹ ਕਾਹਤੋਂ ਕਿਹਾ।
ਇਹ ਕਹਿੰਦੇ ਅਸੀਂ ਮਿਥ ਲਿਆ, ਤੇ ਜਿਹੜੇ ਉਹਨਾਂ ਨੇ ਇਤਰਾਜ਼ ਲਾਏ ਸੀ ਅਸੀਂ ਸਾਰਿਆਂ ਦੇ ਸਬੂਤ ਦੇ, ਉਹਨਾਂ ਨੇ ਹੋਰ ਇਤਰਾਜ਼ ਲਾਤੇ, ਅਸੀਂ ਹੋਰ ਸਬੂਤ ਦੇ ਦਿੱਤੇ। ਉਹ ਸੁਣਨ ਵਾਲੀ ਆ ਇੰਟਰਵਿਊ। ਜਿਹੜਾ ਇੱਕ ਇੱਥੇ ਪ੍ਰਦੀਪ ਮਹਿਤਾ ਪਿਛਲੇ 2-3 ਪ੍ਰੋਗਰਾਮਾਂ 'ਚ ਆਪਾਂ ਜਿਹਦਾ ਦਲੀਆ ਬਣਾਇਆ ਨਾ, ਉਹਨੂੰ ਬੇਨਤੀ ਜ਼ਰੂਰ ਆ ਵੀ ਜੇ ਵਾਕਈ ਮਾਂ ਦਾ ਦੁੱਧ ਚੁੰਗਿਆ ਤੇ ਵਾਕਈ ਮਾੜੀ ਮੋਟੀ ਤੇਰੇ 'ਚ ਹਿੰਮਤ, ਅਣਖ, ਗੈਰਤ ਹੈਗੀ ਆ, ਸਾਡੀ ਗੱਲ ਸੁਣ ਤੂੰ। ਉਹ ਜਿਹੜੀ ਇੰਟਰਵਿਊ ਆ ਨਾ ਹਨੀ ਤਰੇਹਣ ਦੀ ਤੇ ਉਹ ਕਾਮਰੇ ਦੀ, ਉਹ ਜ਼ਰੂਰ ਸੁਣੀ। ਉਹਦੇ 'ਚ ਉਹ ਪੂਰੇ ਪਰਖੱਚੇ ਉਡਾਉਂਦਾ ਤੁਹਾਡੇ ਇੰਡੀਆ ਦੇ। ਉਹ ਕਹਿੰਦੇ ਵੀ ਅਸੀਂ ਅਖੀਰ ਅਦਾਲਤ ਵਿੱਚ ਚਲੇ ਗਏ, ਹਾਈ ਕੋਰਟ, ਸੁਪਰੀਮ ਕੋਰਟ, ਜਿੱਥੇ ਵੀ ਅਦਾਲਤ ਵਿੱਚ ਚਲੇ ਗਏ। ਉਹ ਕਹਿੰਦੇ ਵੀ ਉੱਥੇ ਅਦਾਲਤ ਵਿੱਚ ਹਰ ਪੁਆਇੰਟ ਦੇ ਉੱਤੇ ਅਸੀਂ ਉਹ ਝੂਠੇ ਸਾਬਤ ਕੀਤੇ ਵੀ ਇਹ ਫਿਲਮ ਦੇ ਖਿਲਾਫ ਇੰਡੀਆ ਦਾ ਜਿਹੜਾ ਜੱਜ ਕਹਿੰਦਾ ਵੀ ਉਹ ਜਦੋਂ ਕਹਿੰਦੇ ਤੁਸੀਂ ਫਿਲਮ ਕਿਉਂ ਰੋਕੀ ਆ, ਜੱਜ ਨੂੰ ਕਹਿੰਦੇ ਜੀ ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ, ਮਿਲੀਟੈਂਸੀ ਦੁਆਰਾ ਆਜੂ, ਖਾੜਕੂਵਾਦ ਆਜੂ, ਅੱਤਵਾਦ ਆਜੂ। ਉਹ ਕਹਿੰਦਾ ਵੀ ਹੁਣ ਫਿਲਮਾਂ ਦਾ ਜਿਹੜਾ ਬੋਰਡ ਆ ਤੁਹਾਡਾ ਸੀਬੀ ਆ, ਜਿਹੜਾ ਸੈਂਸਰ ਬੋਰਡ ਹੈ, ਇਹ ਹੁਣ ਸੰਭਾਵਨਾਵਾਂ, ਪ੍ਰੋਡਕਸ਼ਨ ਸੰਭਾਵਨਾ ਦੇ ਆਧਾਰ ਤੇ ਹੀ ਫੈਸਲੇ ਦੇਣ ਲੱਗ ਪਿਆ ਵੀ ਇਹ ਫਿਲਮ ਦੇਖਣ ਨਾਲ ਐ ਹੋ ਜੂ, ਉਹ ਹੋ ਜੂ। ਹੁਣ ਆਪਾਂ ਸੋਚੋ ਕਿੰਨੇ ਫਿਲਮਾਂ ਦੇ ਵਿੱਚ ਹੋਰ ਪੁਲਿਸੀਆਂ ਦੇ ਕਤਲ ਦਿਖਾਏ ਜਾਂਦੇ ਨੇ। ਉਹ ਜਿਹੜਾ ਹੀਰੋ ਹੁੰਦਾ ਉਹ ਸਿਆਸਤਦਾਨਾਂ ਨੂੰ ਮਾਰਦਾ, ਕਈਆਂ 'ਚ ਗੁੰਡੇ ਬਣੇ ਹੋਏ ਪੁਲਿਸੀਆਂ ਨੂੰ ਮਾਰਦਾ, ਕਈਆਂ 'ਚ ਬਲਾਤਕਾਰੀਆਂ ਦੇ ਕਤਲ ਹੁੰਦੇ ਆ, ਬੜਾ ਕੁਝ ਫਿਲਮਾਂ 'ਚ ਦਿਖਾਉਂਦਾ। ਕਈ ਫਿਲਮਾਂ ਦੇ ਵਿੱਚ ਰੇਪ ਦੇ ਸੀਨ ਆਉਂਦੇ ਆ। ਤੇ ਇਹ ਕਦੇ ਸੈਂਸਰ ਬੋਰਡ ਨੇ ਕਿਹਾ ਵੀ ਇਹੋ ਜਿਹੀਆਂ ਫਿਲਮਾਂ ਦੇਖ ਕੇ ਤਾਂ ਲੋਕ ਸੜਕਾਂ ਤੇ ਰੇਪ ਕਰਨ ਲੱਗ ਜਾਣਗੇ, ਇਦਾਂ ਦੀਆਂ ਫਿਲਮਾਂ ਦੇਖ ਕੇ ਤਾਂ ਪੁਲਿਸੀਆਂ ਨੂੰ ਲੋਕ ਮਾਰ ਦੇਣਗੇ, ਇਦਾਂ ਦੀਆਂ ਫਿਲਮਾਂ ਦੇਖ ਕੇ ਤਾਂ ਲੋਕ ਸਿਆਸੀ ਲੀਡਰਾਂ ਨੂੰ ਕਤਲ ਕਰ ਦੇਣਗੇ? ਕਦੇ ਨਹੀਂ ਰੋਕਿਆ। ਪਰ ਉਹ ਕਹਿੰਦੇ ਜੀ ਇੱਥੇ ਤਾਂ ਇਹ ਉਹ ਫਿਰ ਜੱਜ ਨੇ ਇਹਨਾਂ ਨੂੰ ਕਿਹਾ ਵੀ ਇਹ ਗੱਲ ਬਣਦੀ ਹੈ ਤੁਹਾਡੀ ਕੋਈ? ਕੱਲੀ ਕੱਲੀ ਉਹ ਗੱਲ ਜਿਹੜੀ ਖਾਲੜਾ ਸਾਹਿਬ ਦੀ ਫਿਲਮ ਦੇ ਖਿਲਾਫ ਇੰਡੀਅਨ ਸਟੇਟ ਨੇ ਲਿਆਂਦੀ, ਉਹ ਸੈਂਸਰ ਬੋਰਡ ਦੇ ਵਕੀਲ ਰਾਹੀਂ, ਪਰ ਖੱਚੇ ਉਡਾਤੇ ਜੱਜ ਨੇ। ਅਖੀਰ ਜੱਜ ਨੇ ਫੈਸਲਾ ਸੁਣਾਉਣਾ ਸੀ, ਉਦੋਂ ਪਹਿਲਾਂ ਇਹਨਾਂ ਨੂੰ ਬਾਹਰੋਂ ਬਾਹਰ ਕਹਿੰਦੇ ਵੀ ਜੇ ਤੁਸੀਂ ਯਾਰ ਕੋਰਟ ਚੋਂ ਕੇਸ ਵਾਪਸ ਲੈ ਲਓ ਤੇ ਆਪਾਂ ਤੁਹਾਡਾ ਬਾਹਰੋਂ ਬਾਹਰ ਕਰ ਸਕਦੇ ਹਾਂ, ਆਪਾਂ ਅੰਡਰਸਟੈਂਡਿੰਗ ਨਾਲ ਫਿਲਮ। ਇਹ ਕਹਿੰਦੇ ਵੀ ਅਸੀਂ ਠੀਕ ਆ, ਅਸੀਂ ਰਿਲੀਜ਼ ਕਰਾਉਣੀ ਆ ਫਿਲਮ, ਸਾਨੂੰ ਕੀ ਲੋੜ ਆ। ਇਹਨਾਂ ਨੇ ਕੋਰਟ ਦੇ ਵਿੱਚੋਂ ਵਾਪਸ ਲੈ ਲਿਆ, ਖਾਲੜਾ ਵਾਲੀ ਫਿਲਮ ਵਾਲੀ ਟੀਮ ਵਾਲਿਆਂ ਨੇ ਕੇਸ। ਤੇ ਇਹਨਾਂ ਨੂੰ ਪਹਿਲਾਂ ਕਹਿੰਦੇ ਆਹ 25 ਕੱਟ, ਫਿਰ ਕਹਿੰਦੇ 125 ਕੱਟ, ਹੁਣ ਪਤਾ ਨਹੀਂ 300-400 ਕੱਟ ਕਹਿੰਦੇ ਲਾਓ। ਪਰ ਉਦੋਂ ਬਾਅਦ ਵਿੱਚ ਵੀ ਜਦੋਂ ਸਾਰੀ ਫਿਲਮ ਦਿਖਾਉਣ ਤੋਂ ਬਾਅਦ ਕਹਿੰਦਾ ਅਸੀਂ ਆਖਿਆ, ਕਹਿੰਦੇ ਤੁਹਾਨੂੰ ਦੱਸ ਦਿੰਨੇ ਆ। ਫਿਰ ਇੱਕ ਜਿਹੜਾ ਮੈਂਬਰ ਸੀ ਉਹ ਹਨੀ ਤਰੇਹਣ ਹੋਣਾ ਨੂੰ ਕਹਿੰਦਾ असल में आपने ये फिल्म बनाई ही क्यों, अब इसका जितना मर्जी कट कर लो, वो बात जाती नहीं जो जानी चाहिए। यानी कि वो चीज कहते विचों निकले, खालड़े का तो कहते ਨਾਂ ਹੀ ਨਾ ਪਾਓ ਵਿੱਚ। ਦੱਸੋ ਇਹ ਇੰਡੀਆ ਖਾਲੜਾ ਇੱਕ ਪਾਸੇ ਤਾਂ ਅਮਰੀਕਾ ਕੈਨੇਡਾ ਦੇ ਵਿੱਚ ਭਾਈ ਖਾਲੜਾ ਦੇ ਨਾਂ ਤੇ ਯਾਦਗਾਰਾਂ ਬਣਾ ਰਹੇ ਆ, ਸਕੂਲ ਬਣ ਰਹੇ ਆ, ਪਾਰਕ ਬਣ ਰਹੇ ਆ, ਕਦੇ ਕੁਛ ਕਦੇ ਕੁਛ। ਦੂਜੇ ਪਾਸੇ ਉਹ ਇੰਡੀਆ ਜਿਹਨੇ ਪਹਿਲਾਂ ਤਾਂ ਕਤਲ ਕਰਵਾਇਆ ਭਾਈ ਖਾਲੜਾ ਨੂੰ, ਕਿ ਤੂੰ ਇੱਥੇ ਹਜ਼ਾਰਾਂ ਮਾਰੇ ਗਏ ਮੁੰਡਿਆਂ ਦਾ ਡੇਟਾ ਇਕੱਠਾ ਕਿਉਂ ਕੀ, ਇਹੀ ਦੋਸ਼ ਆ ਭਾਈ ਖਾਲੜਾ ਦਾ। ਉਸ ਤੋਂ ਬਾਅਦ ਚ ਅਗਲਾ ਕੰਮ ਕੀ ਅਖੇ ਜੀ, ਅਸੀਂ ਇਹ ਪੁਲਿਸੀਏ ਹਰ ਹੀਲੇ ਬਚਾਉਣੇ। ਫਿਰ ਸੀਬੀਆਈ ਦੇ ਚਲੇ ਗਿਆ ਕੇਸ, ਗਵਾਹੀਆਂ ਇੰਨੀਆਂ ਠੋਸ ਕਿ ਇਹਨਾਂ ਦੀ ਹੀ ਅਦਾਲਤ, ਇਹਨਾਂ ਦੇ ਹੀ ਉਹ ਦੋਸ਼ੀ ਸੀ ਤੇ ਅਖੀਰ ਉਹਨਾਂ ਨੂੰ ਸਜ਼ਾ ਸੁਣਾਉਣੀ ਪੈ ਗਈ। ਹੁਣ ਜਦੋਂ ਸਾਰਾ ਜਿਹੜਾ ਮਾਮਲਾ ਉਹ ਨਿਬੜ ਗਿਆ, ਹੁਣ ਉਹਨਾਂ ਦੀ ਜੱਜਮੈਂਟ ਦੇ ਆਧਾਰ ਤੇ ਜੇ ਕੋਈ ਕਹਾਣੀ ਸੁਣਾਉਂਦਾ, ਕੋਈ ਫਿਲਮ ਬਣਾਉਂਦਾ ਤਾਂ ਚੀਕਾਂ ਪੈਂਦੀਆਂ ਨੇ। ਇਹ ਕਿੱਥੇ ਖਾਲੜਾ ਸਾਹਿਬ ਦੀ ਫਿਲਮ ਬਰਦਾਸ਼ਤ ਕਰ ਲੈਣਗੇ ਜਿਨ੍ਹਾਂ ਨੂੰ ਜਿਉਂਦਾ ਖਾਲੜਾ ਬਰਦਾਸ਼ਤ ਨਹੀਂ ਹੋਇਆ ਤੇ ਉਹਨੂੰ ਗਾਇਬ ਕਰ ਦਿੱਤਾ, ਕਤਲ ਕਰ ਦਿੱਤਾ। ਸੋ ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਆ, ਇੱਕ ਤਾਂ ਉਹ ਇੰਟਰਵਿਊ ਉਹ ਜ਼ਰੂਰ ਸੁਣਨ ਕਮਰੇ ਤੇ ਹਨੀ ਤਰੇਹਣ ਦੀ, ਸ਼ਾਇਦ ਅੱਖਾਂ ਖੁੱਲ ਸਕਣ ਵੀ ਇੰਨਾ ਗੰਦਾ ਤੇ ਕੀ ਘਟੀਆ ਮੁਲਕ ਵਾ ਜਿਹੜਾ ਇੱਕ ਫਿਲਮ ਬਰਦਾਸ਼ਤ ਨਹੀਂ ਕਰ ਸਕਦਾ। ਅਗਲੀ ਗੱਲ, ਜਦੋਂ ਇਹ ਜਿਹੜਾ ਹਨੀ ਤਰੇਹਣ ਵਾਲਾ ਸਾਰਾ ਮਾਮਲਾ, ਇਹ ਤੋਂ ਅਗਲਾ ਆਉਂਦਾ ਵੀ ਇਸ ਸਿਸਟਮ ਦੇ ਬਾਰੇ ਨਿਆਰੀ ਨੇ ਕਿ ਆ ਜਿਹੜਾ ਸੂਬਾ ਸਰਹੰਦ ਹੈ,
ਜਿਹਦੇ ਉੱਤੇ ਭਾਈ ਸੰਦੀਪ ਸਿੰਘ ਹਨੀ ਨੇ ਸੇਵਾ ਕੀਤੀ ਹੈ, ਜਿਹਦੀ ਸੋਧਾ ਲਾਇਆ, ਉਹਦੇ ਬਾਰੇ ਪਹਿਲਾਂ ਬੜੇ ਮਾਮਲੇ ਨੇ। ਹੈ ਤਾਂ ਸਾਰੇ ਬੁੱਚੜ ਨੇ ਨਾ, ਕਈ ਕੇਸਾਂ 'ਚ ਸਜ਼ਾ ਹੋਈ ਹੈ। ਐਸੇ ਅਗਸਤ ਮਹੀਨੇ 'ਚ ਆ ਜਿਹੜਾ ਮਹੀਨਾ ਹੋਇਆ ਹਜੇ, ਆਪਾਂ ਚਰਚਾ ਕਰ ਚੁੱਕੇ ਹਾਂ ਕਿ ਇਹਨਾਂ ਪੁਲਿਸੀਆਂ ਨੂੰ ਸਜ਼ਾਵਾਂ ਸੁਣਾਈ। ਉਹਨਾਂ ਵਿੱਚ ਸੂਬਾ ਸਰਹੰਦ ਨੂੰ, ਆ ਗੁਰਬਚਨੇ ਮਾਨੋ ਚਾਹਲ ਨੂੰ, ਜਿਹੜਾ ਇਹ ਥਾਣੇਦਾਰ ਆ, ਇਹਨਾਂ ਨੂੰ ਵੀ ਸਜ਼ਾਵਾਂ ਹੋਈਆਂ। ਇੱਕ ਪਾਸੇ ਤਾਂ ਇਉਂ ਲੱਗਦਾ ਕਿ ਜਦੋਂ ਇਹਨਾਂ ਨੂੰ ਉਮਰ ਕੈਦਾਂ ਹੋ ਗਈਆਂ, 10-10 15-15 ਸਾਲ ਹੋ ਗਏ, ਹੁਣ ਜੇਲ੍ਹ 'ਚ ਰਹਿਣਗੇ। ਪਰ ਖਬਰ ਇਹ ਮਿਲ ਰਹੀ ਆ, ਭਾਰਤ ਮਾਤਾ ਕੀ ਜੈ ਵਾਲਿਓ, ਸਿਰ 'ਚ ਸਵਾਹ ਆਪੇ ਹੀ ਪਾ ਲਿਓ, ਹੁਣ ਸਾਨੂੰ ਨਾ ਪਾਉਣੀ ਪਵੇ ਸਿੱਖਾਂ ਨੂੰ। ਕਹਿੰਦੇ ਉਹਦੀ ਤਾਂ ਜ਼ਮਾਨਤ ਹੋ ਗਈ। ਹੁਣ ਤੁਸੀਂ ਸੋਚੋ, ਜਿਸ ਬੁੱਚੜ ਸੂਬਾ ਸਰਹੰਦ ਨੂੰ 30-35 ਸਾਲ ਲੜ ਲੜ ਕੇ ਘਰਦਿਆਂ ਨੇ, ਉਹਨਾਂ ਜਿਨ੍ਹਾਂ ਦੇ ਘਰ ਦੇ ਬੱਚੇ ਚੱਕ ਕੇ ਮਾਰਤੇ ਇਹਨਾਂ ਨੇ, ਕਾਤਲਾਂ ਨੇ, ਕਿੰਨੀ ਲੜਾਈ ਲੰਮੀ ਲੜੀ ਤੇ ਸਜ਼ਾਵਾਂ ਕਰਾਈਆਂ, ਤੇ ਉਹਨਾਂ ਦੀ ਜ਼ਮਾਨਤ ਵੀ ਹੋ ਗਈ। ਹਜੇ ਮਹੀਨਾ ਇੱਕ ਨਹੀਂ ਹੋਇਆ, ਉਹਨਾਂ ਬੁੱਚੜਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ, ਜਿਨ੍ਹਾਂ ਬੁੱਚੜਾਂ ਨੇ ਸਾਡੀ ਕੌਮ ਦੇ ਬੇਦੋਸ਼ੇ ਸਿੱਖ ਕਤਲ ਕੀਤੇ। ਹੁਣ ਤੁਸੀਂ ਇਹ ਸੋਚੋ, ਉਸੇ ਜੇਲ੍ਹ ਦੇ ਹਾਤੇ ਵਿੱਚ ਬੈਠਾ ਭਾਈ ਸੰਦੀਪ ਸਿੰਘ ਸਨੀ ਆ, ਜਿਹੜਾ ਜਦੋਂ ਵੀ ਕੋਈ ਮੰਗ ਕਰਦਾ, ਜਦੋਂ ਵੀ ਕੋਈ ਹੱਕ ਦੀ ਗੱਲ ਕਰਦਾ ਕਿ ਜੇਲ੍ਹ ਪ੍ਰਸ਼ਾਸਨ ਵਾਲਿਓ ਆ ਮੇਰਾ ਹੱਕ ਬਣਦਾ ਨਾ, ਜੇਲ੍ਹ 'ਚ ਮੈਂ ਰਿਹਾ, ਮੈਨੂੰ ਪਤਾ, ਨਿੱਕੀ ਨਿੱਕੀ ਗੱਲ ਲਈ ਉਹ ਤਰਸਾਉਂਦੇ ਆ। ਤੇ ਜਦੋਂ ਕੋਈ ਸਿੱਖ ਗੱਲ ਕਹਿੰਦਾ, ਕਹਿੰਦੇ ਜੀ ਕੋਈ ਗੱਲ ਨਹੀਂ, ਕਰਦੇ ਆ ਜੀ, ਬਣਦਾ ਤੁਹਾਡਾ ਹੱਕ ਜੀ, ਕੋਈ ਗੱਲ ਨਹੀਂ, ਜ਼ਰੂਰ ਦੇਵਾਂਗੇ, ਦੇਣਾ ਦੂਣਾ ਕੁਛ ਨਹੀਂ। ਜਦੋਂ ਤਾਂ ਭਾਈ ਸੰਦੀਪ ਸਿੰਘ ਸਨੀ ਕੋਈ ਗੱਲ ਕਹਿੰਦਾ, ਉਹਦੀ ਕੋਈ ਸੁਣਵਾਈ ਨਹੀਂ ਜੇਲ੍ਹ ਪ੍ਰਸ਼ਾਸਨ ਕਰਦਾ। ਤੇ ਜਦੋਂ ਇਹ ਬੁੱਚੜ ਪੁਲਿਸੀਏ ਇਹਨਾਂ ਦੀ ਹਰ ਗੱਲ ਮੰਨੀ ਜਾਂਦੀ, ਇਹਨਾਂ ਨੂੰ ਜੇਲ੍ਹ ਦੇ ਵਿੱਚ ਐਸ਼ ਕਰਾਈ ਜਾਂਦੀ ਹੈ। ਐਸ਼ ਕਿਵੇਂ ਕਰਾਈ ਜਾਂਦੀ ਹੈ? ਇੱਕ ਬੁੱਚੜ ਪੁਲਿਸੀਏ ਨੂੰ ਇੱਥੇ ਬੱਗੇ ਕਲਾਂ ਪਿੰਡ ਦੇ ਵਿੱਚ 8 ਸਿੱਖਾਂ ਦਾ ਕਤਲੇਆਮ ਕਰਤਾ ਸੀ। ਉਸ ਡੀਐਸਪੀ ਸ਼ਾਇਦ ਸ਼ੇਖੋਂ ਸੀ ਜਾਂ ਬਰਾੜ ਸੀ ਉਹਦਾ ਨਾਮ, ਤੇ ਕੁਝ ਹੋਰ ਪੁਲਿਸੀਆਂ ਨੂੰ ਸਜ਼ਾ ਹੋ ਗਈ। ਇੱਥੇ ਇੱਥੇ ਜੇਲ੍ਹ 'ਚ ਸੀਗੇ, ਅੰਮ੍ਰਿਤਸਰ ਮੈਂ ਵੀ ਸੀਗਾ, ਹੋਰ ਸਾਡੇ ਨਾਲ ਦੇ ਸਿੰਘ ਸੀਗੇ। ਉਹ ਬੰਦਾ ਅਕਸਰ ਹੀ ਜੇਲ੍ਹ ਤੋਂ ਤਰੀਕ ਤੇ ਜਾਂਦਾ ਹੁੰਦਾ, ਪਰ ਉਹ ਤਰੀਕ ਤੇ ਕਿਵੇਂ ਲੈ ਕੇ ਜਾਂਦੇ ਸੀ ਵੀ, ਹਾਲਾਂਕਿ ਇੱਥੇ ਅੰਮ੍ਰਿਤਸਰ ਤੋਂ ਸਾਰੇ ਪੰਜਾਬ 'ਚ ਜਿੱਥੇ ਮਰਜ਼ੀ ਜਾਣਾ ਹੋਵੇ, ਸਵੇਰੋਂ ਜਾ ਕੇ ਦੁਪਹਿਰ ਤੱਕ ਤਰੀਕ ਭੁਗਤਾ ਕੇ, ਮੇਰੀ ਨਾਭਿਓਂ ਤਰੀਕ ਭੁਗਤਣ ਆਉਂਦੇ ਸੀ, ਇੱਥੇ ਅੰਮ੍ਰਿਤਸਰ ਭੁਗਤਾ ਕੇ ਲੈ ਕੇ ਜਾਂਦੇ ਸੀ। ਕਈ ਵਾਰੀ ਹਨੇਰਾ ਵੀ ਹੋ ਜਾਂਦਾ ਸੀ ਸਿਆਲਾਂ ਦੇ ਵਿੱਚ, 12-1 ਵੱਜ ਜਾਣੇ, ਉੱਥੋਂ ਸਵੇਰੋਂ ਸਾਧਰੇ ਨੇ ਤੁਰਨਾ ਤੇ ਤਰੀਕ ਭੁਗਤਾ ਕੇ ਰਾਤ ਨੂੰ ਨਾਭੇ ਫੇਰ ਉੱਪਰ ਦਾ ਕਰਨਾ। ਪਰ ਇੱਥੇ ਕੀ ਕਰਦੇ ਸੀ ਕਿ ਉਸ ਡੀਐਸਪੀ ਨੂੰ ਜੇਲ੍ਹ ਦੇ ਵਿੱਚੋਂ ਇੱਕ ਦਿਨ ਪਹਿਲਾਂ ਤਰੀਕ ਤੋਂ ਕੱਢ ਲੈਂਦੇ ਸੀ ਵੀ ਜੀ ਦੂਰ ਜਾਣਾ, ਜਾਂ ਕੋਈ ਵੀ ਬਹਾਨਾ ਬਣਾਉਂਦੇ ਹੋਣੇ ਆ ਕਾਗਜ਼ਾਂ 'ਚ। ਉਹ ਫਿਰ ਆਪਦੇ ਘਰ ਚਲੇ ਜਾਂਦਾ ਸੀ, ਡੀਐਸਪੀ ਨਾਲ ਉਹਦੇ ਮੁਲਾਜ਼ਮ ਚਲੇ ਜਾਂਦੇ ਹੋਣੇ। ਫਿਰ ਅਗਲੇ ਦਿਨ ਉਹ ਤਰੀਕ ਭੁਗਤ ਕੇ ਰਾਤ ਫੇਰ ਡੀਐਸਪੀ ਸਾਹਿਬ ਆਪਦੇ ਘਰੇ, ਤੀਜੇ ਦਿਨ ਉਹ ਆਉਂਦਾ ਸੀਗਾ, ਜਾਣੀ ਕਿ 2 ਰਾਤਾਂ ਹਰੇਕ ਤਰੀਕ ਮੌਕੇ ਆਪਦੇ ਉਹ ਐਸ਼ਾਂ ਕਰਕੇ ਆਉਂਦਾ ਸੀ। ਇੱਥੇ ਵੀ ਉਹਨੂੰ ਮੌਜਾਂ ਸੀ। ਇਹ ਇਕੱਲੇ ਇੱਕ ਦੀ ਨਹੀਂ, ਘੱਟੋ ਘੱਟ 200-300 ਵਾਰੇ ਤਾਂ ਇੱਥੇ ਜਿਹੜੇ ਜੇਲ੍ਹਾਂ 'ਚ ਰਹੇ ਆ ਸਿੰਘ, ਸਾਰਿਆਂ ਨੂੰ ਹੀ ਪਤਾ ਵੀ ਇਹ ਕਿਵੇਂ ਜੇਲ੍ਹਾਂ 'ਚ ਕੰਮ ਚੱਲਦਾ। ਜਿਹੜੇ ਜੇਲ੍ਹਾਂ 'ਚ ਪੁਲਿਸੀਏ ਨੇ ਨਾ, ਉਹਨਾਂ 'ਚੋਂ ਇੱਕ ਭਾਈ ਖਾਲੜੇ ਵਾਲਾ ਜਿਹੜੀ ਟੀਮ ਆ, ਜਿਨ੍ਹਾਂ ਨੇ ਭਾਈ ਖਾਲੜਾ ਸਾਹਿਬ ਨੂੰ ਸ਼ਹੀਦ ਕੀਤਾ, ਉਹਨਾਂ 'ਚ ਇੱਕ ਹੈਗਾ ਸੁਰਿੰਦਰਪਾਲ ਜਾਂ ਸੁਰਿੰਦਰਜੀਤ, ਸੁਰਿੰਦਰ ਲੱਗਦਾ ਮੂਹਰੇ, ਮਗਰ ਪਾਲ ਆ, ਪਤਾ ਨਹੀਂ ਜੀਤ। ਉਹਨੇ ਇੱਥੇ ਕਤਲ ਕੀਤਾ ਭਾਈ ਖਾਲੜੇ ਨੂੰ, ਇੱਥੇ ਉਹ ਤੇ ਸਜ਼ਾ ਹੋਣੀ ਸੀ, ਜਿਹੜਾ ਢਵਾਲ ਇਲਾਕਾ, ਪਰ ਉਹਨੇ ਬਰਨਾਲੇ ਇਲਾਕੇ ਦੇ ਵਿੱਚ ਜੇਲ੍ਹ ਕੱਟ ਰਿਹਾ ਉਹ। ਤੇ ਅਕਸਰ ਹੀ ਉਹਦੇ ਬਾਰੇ ਖਬਰ ਮਿਲਦੀ ਆ ਕਿ ਉਹ ਜੇਲ੍ਹ 'ਚ ਨਹੀਂ ਹੈਗੇ, ਬਗੈਰ ਕਿਸੇ ਜ਼ਮਾਨਤ ਤੋਂ, ਬਗੈਰ ਕਿਸੇ ਪੈਰੋਲ ਤੋਂ ਕਿਵੇਂ ਬੰਦੇ ਬਾਹਰ ਤੁਰੇ ਫਿਰਦੇ ਆ। ਜੇ ਕਿਸੇ ਨੇ ਦੇਖਣੇ ਹੋਣ ਤਾਂ ਜਦੋਂ ਮਰਜ਼ੀ ਚੈੱਕ ਕਰ ਸਕਦਾ। ਬੜੇ ਇਹੋ ਜਿਹੇ ਪੁਲਿਸ ਅਧਿਕਾਰੀ ਨੇ ਜਿਹੜੇ ਕਾਨੂੰਨੀ ਤੌਰ ਤੇ ਜੇਲ੍ਹ 'ਚ ਨੇ, ਪਰ ਉਹ ਜੇਲ੍ਹ 'ਚ ਹੁੰਦੇ ਨਹੀਂ, ਉਹ ਬਾਹਰ ਹੁੰਦੇ। ਇਹ ਬਾਹਰ ਆ ਕੇ ਜਿਹਨੂੰ ਮਰਜ਼ੀ ਕੁਝ ਕਰ ਦੇਣ, ਮੈਨੂੰ ਮਾਰ ਦੇਣ, ਕਿਸੇ ਹੋਰ ਨੂੰ ਕੁਝ ਕਰ ਦੇਣ, ਕਿਉਂਕਿ ਉਹਦਾ ਕਾਗਜ਼ਾਂ 'ਚ ਤਾਂ ਜੇਲ੍ਹ 'ਚ। ਇਸੇ ਤਰੀਕੇ ਨਾਲ ਹੋਰ ਕਈਆਂ ਦੇ ਬਾਰੇ ਕਾਫੀ ਕੁਝ ਪਤਾ। ਆ ਜਿਹੜਾ ਹੁਣ ਭੁਪਿੰਦਰਜੀਤ ਨੂੰ ਪਿੱਛੇ ਜੇ ਸਜ਼ਾ ਹੋਈ ਆ ਨਾ, ਮਹੀਨਾ ਕੁ ਹੋਇਆ, ਇਹ ਪਟਿਆਲੇ ਜੇਲ੍ਹ ਦਾ ਇੱਕ ਟਾਈਮ ਤੇ ਸੁਪਰਡੈਂਟ ਰਿਹਾ, ਤੇ ਜਿਹੜਾ ਆਪ ਅੱਜ ਜੇਲ੍ਹ 'ਚ ਗਿਆ, ਉਸੇ ਜੇਲ੍ਹ ਦੇ ਵਿੱਚ ਗਿਆ ਕਹਿੰਦੇ ਜਿੱਥੇ ਆਪ ਕਿਸੇ ਟਾਈਮ ਨੌਕਰੀ ਕੀਤੀ, ਅਫਸਰ ਰਿਹਾ। ਹੁਣ ਜਿਹੜੇ ਦੇ ਅਧੀਨ ਮੁਲਾਜ਼ਮ ਰਹੇ ਨੇ, ਉਹਨਾਂ ਨੂੰ ਹੋਣਾ ਵੀ ਕੱਲ ਨੂੰ ਕਲਾਂ ਨੂੰ ਕਿਤੇ ਬਰੀ ਨਾ ਹੋ ਜੇ ਉੱਪਰਲੀ ਅਦਾਲਤ 'ਚੋਂ, ਫੇਰ ਬਹਾਲ ਹੋ ਕੇ ਸਾਡੇ ਤੇ ਅਫਸਰ ਨਾ ਲੱਗ ਜੇ, ਕਿਉਂਕਿ ਬੜੇ ਇਹੋ ਜਿਹੇ ਚੰਦ ਚੜੇ ਨੇ।
ਚੇਤੇ ਆ ਨਾ ਜਦੋਂ ਪੈਂਕੀ ਕੈਟ ਨੇ ਲੁਧਿਆਣੇ ਗੋਨਾ ਨਾਂ ਦਾ ਮੁੰਡਾ ਅਵਤਾਰ ਸਿੰਘ ਗੋਲਾ ਉਹਨੂੰ ਕਤਲ ਕਰਤਾ, ਜੇਲ੍ਹ ਚਲੇ ਗਿਆ, ਉਥੋਂ ਬਾਅਦ ਚ ਉਹਦੀ ਜ਼ਮਾਨਤ ਹੋ ਗਈ, ਫਿਰ ਬਾਅਦ ਵਿੱਚ ਉਹ ਨੌਕਰੀ ਕਰਦਾ ਰਿਹਾ ਕਿੰਨਾ ਹੀ ਟਾਈਮ, ਬਾਅਦ ਚ ਸਜ਼ਾ ਹੋ ਗਈ, ਫਿਰ ਜੇਲ੍ਹ ਚਲੇ ਗਿਆ। ਉਹ ਜਿੰਨਾ ਟਾਈਮ ਇਹ ਬੰਦੇ ਦੁਬਾਰਾ ਆ ਕੇ ਨੌਕਰੀਆਂ ਕਰਦੇ ਆ, ਬਹਾਲ ਹੋ ਜਾਂਦੇ ਨੇ, ਕੁਝ ਵੀ ਕਰ ਸਕਦੇ ਆ ਜਿਹੜਾ ਖੱਬੂ ਆ ਅਜੀਤ ਸਿੰਘ ਸੰਧੂ, ਇਹਦੇ ਉੱਤੇ ਜਦੋਂ ਮੁਕੱਦਮੇ ਬਣ ਗਏ ਬਹੁਤ ਸਾਰੇ, ਇਹਨੂੰ ਬਾਅਦ ਵਿੱਚ ਬਿਆੰਤੇ ਬੁੱਚੜ ਤੇ KPS ਗਿੱਲ ਨੇ ਦੁਬਾਰਾ ਤਰਨਤਾਰਨ ਇਲਾਕੇ 'ਚ ਲਾਤਾ ਵੀ ਜਿਹੜੇ ਜਿਹੜੇ ਤੇਰੇ ਸੁਤਾਏ ਹੋਏ ਲੋਕਾਂ ਨੇ ਅਦਾਲਤਾਂ 'ਚ ਮੁਕੱਦਮੇ ਦਰਜ ਕਰਾਏ ਨੇ ਉਹਨਾਂ ਨੂੰ ਤੂੰ ਸੈੱਟ ਕਰ ਲਾ, ਚਾਹੇ ਡਰਾ ਧਮਕਾ ਲੈ, ਚਾਹੇ ਪੈਸੇ ਦੇ ਕੇ। ਬਾਬਾ ਚਰਨ ਸਿੰਘ ਜੀ ਦਾ ਪਰਿਵਾਰ ਇਹਨਾਂ ਨੇ ਉਦੋਂ ਟੰਗਿਆ। ਇੱਕ ਮੁਲਾਜ਼ਮ ਸੀਗਾ ਪੁਲਿਸ 'ਚ ਬਲਵਿੰਦਰ, ਉਹਦੇ ਸਾਲੇ ਦਾ ਨਾਮ ਵੀ ਬਲਵਿੰਦਰ ਸਿੰਘ ਸੀਗਾ, ਇਹਨਾਂ ਨੇ ਚੱਕ ਕੇ ਉਹਦਾ ਕਤਲ ਕਰਤਾ ਤੇ ਉਹਨਾਂ ਦੇ ਪਰਿਵਾਰ ਨੇ ਅਦਾਲਤ 'ਚ ਕੇਸ ਕਰਤਾ। ਇਹਨਾਂ ਨੂੰ ਪਤਾ ਲੱਗਿਆ ਅਜੀਤ ਸਿੰਘ ਸੰਧੂ ਹੁਣਾਂ ਨੂੰ ਵੀ ਜਿਹੜਾ ਆਪਾਂ ਬੰਦਾ ਮਾਰਿਆ ਬਲਵਿੰਦਰ ਸਿੰਘ, ਉਹਦਾ ਜਿਹੜਾ ਮਤਲਬ ਕਿ ਰਿਸ਼ਤੇਦਾਰ ਆ, ਜੀਜਾ ਲੱਗਦਾ ਸੀ ਬਲਵਿੰਦਰ ਸਿੰਘ ਝਵਾਲ ਤੋਂ, ਬਲਵਿੰਦਰ ਸਿੰਘ ਝਵਾਲ, ਵੀ ਉਹ ਪੁਲਿਸ 'ਚ ਮੁਨਸ਼ੀ ਆ ਕਿਸੇ ਥਾਣੇ 'ਚ। ਇਹਨਾਂ ਨੇ ਉਹਨੂੰ ਕਿਹਾ ਵੀ ਤੇਰਾ ਜਿਹੜਾ ਸਾਲੇ ਵਾਲਾ ਮਾਮਲਾ ਵਾ ਸਾਡੇ ਨਾਲ ਬਹਿ ਕੇ ਸੈੱਟ ਕਰਾ ਦੇ, ਉਹਨਾਂ ਦੀ ਤੂੰ ਜੋ ਚਾਹੀਦਾ ਉਹਨਾਂ ਨੂੰ ਦੇ ਲਾ ਤੇ ਆਪਾਂ ਕੇਸ ਵਾਪਸ ਕਰਾਉਣਾ। ਹੁਣ ਇੱਕ ਤਾਂ ਅਗਲੇ ਦਾ ਰਿਸ਼ਤੇਦਾਰ ਤੁਸੀਂ ਮਾਰਤਾ, ਪੁਲਿਸ 'ਚ ਹੋਣ ਦੇ ਬਾਵਜੂਦ ਉਹ ਬਚਾ ਨਹੀਂ ਕਰ ਸਕਿਆ। ਦੂਜਾ ਤੁਸੀਂ ਉਹਨੂੰ ਕਹਿੰਦੇ ਹੁਣ ਵੀ ਆਪਦੇ ਰਿਸ਼ਤੇਦਾਰਾਂ ਨੂੰ ਕਹੇ ਵੀ ਕੇਸ ਵਾਪਸ ਲਓ। ਕੁੱਲ ਮਿਲਾ ਕੇ ਇਹ ਉਹਦੇ ਦੁਆਲੇ ਹੋ ਗਏ, ਉਹ ਬਾਗੀ ਹੋ ਗਿਆ। ਅਖੀਰ ਉਹ ਭਾਈ ਖਾਲੜੇ ਵਾਲੀ ਟੀਮ 'ਚ ਆ ਗਿਆ ਤੇ ਭਾਈ ਜਸਵੰਤ ਸਿੰਘ ਖਾਲੜੇ ਨਾਲ ਰਲ ਕੇ ਉਹਨੇ ਫਿਰ ਇਸ ਇਲਾਕੇ ਦੇ ਵਿੱਚ ਜਿੰਨੇ ਬੇਦੋਸ਼ੇ ਸਿੱਖ ਮਾਰੇ ਗਏ ਸੀ ਉਸ ਲੜਾਈ ਦੇ ਵਿੱਚ ਅੱਜ ਤੱਕਰ ਵੀ ਹਰ ਵਾਰੀ ਭਾਈ ਲਾਭ ਸਿੰਘ ਦੇ ਸ਼ਹੀਦੀ ਦਿਹਾੜੇ ਦਾ ਪ੍ਰਬੰਧ ਉਹਦੇ ਕੋਲ ਹੁੰਦਾ ਤੇ ਇਵੇਂ ਹੀ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਅਕਸਰ ਹੀ ਉਹ ਵੱਡੇ ਸਮਾਗਮਾਂ ਤੇ ਜਦੋਂ ਮਿਲਦਾ, ਉਹੀ ਪੁਲਿਸ ਮੁਲਾਜ਼ਮ ਜਿਹੜਾ ਆਪਦੇ ਨੌਕਰੀ ਦੌਰਾਨ ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ, ਸਿੱਖ ਨੌਜਵਾਨਾਂ ਦੀ ਜਿੰਨੀ ਹੋ ਸਕਿਆ ਉਹਨੇ ਸੱਚੀ ਗੱਲ ਕੀਤੀ, ਉਸ ਮੁਲਾਜ਼ਮ ਨੂੰ ਅੱਜ ਪੁੱਛ ਕੇ ਦੇਖੋ ਕਿ ਕੀ ਕੁਝ ਉਹਨੇ ਝੱਲਿਆ। 1993 ਦੇ ਵਿੱਚ 93 ਜਾਂ 94 ਦੇ ਅਜੀਤ ਅਖਬਾਰ ਤੇ ਬਹੁਤ ਵੱਡੀ ਸਟੋਰੀ ਲੱਗੀ ਸੀ ਕਿ ਕਿਵੇਂ ਪੁਲਿਸ ਵਾਲਿਆਂ ਨੇ ਉਹਨਾਂ ਲੋਕਾਂ ਤੇ ਜ਼ੁਲਮ ਕੀਤੇ ਜਿਨ੍ਹਾਂ ਨੇ ਆਪਦੇ ਘਰ ਦੇ ਮੈਂਬਰਾਂ ਲਈ ਅਦਾਲਤ ਵਿੱਚ ਲੜਾਈ ਲੜੀ ਸੀ। ਇਸ ਭਾਰਤੀ ਨਿਜ਼ਾਮ ਦਾ ਇੰਨਾ ਗੰਦਾ ਚਿਹਰਾ ਜਾਣੀ ਕਿ ਉਸ ਅਖਬਾਰ ਦੀ ਉਸ ਨਿਊਜ਼ ਵਿੱਚ ਸੀ। ਬਲਵਿੰਦਰ ਝਵਾਲ ਦਾ ਵੀ ਉਦੋਂ ਮੈਂ ਜ਼ਿਕਰ ਉਦੋਂ ਪੜ੍ਹਿਆ ਸੀ, ਚਲੋ ਹੁਣ ਤਾਂ ਮੇਲੇ ਹੋ ਗਏ, ਉਦੋਂ ਮੈਂ ਮਿਲਿਆ ਨਹੀਂ ਸੀ ਅਜੇ। ਖੈਰ ਗੱਲ ਇਹ ਹੈ ਕਿ ਅਜੀਤ ਸਿੰਘ ਸੰਧੂ ਨੂੰ ਜਿਵੇਂ ਇੱਥੇ ਬਾਅਦ ਚ ਲਾਇਆ, ਉਵੇਂ ਹੀ ਜਦੋਂ ਕੋਈ ਪੁਲਿਸ ਮੁਲਾਜ਼ਮ ਦੇ ਉੱਤੇ ਮੁਕੱਦਮਾ ਦਰਜ ਕਰ ਦਿੰਦਾ ਉਹਨੂੰ ਜ਼ਮਾਨਤ ਕਰਵਾ ਕੇ ਬਾਅਦ ਚ ਉਹਦੇ ਇਲਾਕੇ ਚ ਲਾ ਦਿੰਦੇ ਆ ਬਹਾਲ ਕਰਕੇ ਕਿ ਤੂੰ, ਕਿਉਂਕਿ ਜਦੋਂ ਬੰਦਾ ਮੁਲਾਜ਼ਮ ਨੌਕਰੀ ਚ ਹੁੰਦਾ ਉਹਦੇ ਟੌਰ ਹੀ ਹੋਰ ਹੁੰਦੀ ਆ, ਸਮਝਦਾ ਕਿਸੇ ਨੂੰ ਕੁਛ ਉਹ। ਤੇ ਇੱਥੇ ਜਦੋਂ ਮਾਫ ਕਰਨਾ ਅਜੀਤ ਸਿੰਘ ਸੰਧੂ ਅੰਮ੍ਰਿਤਸਰ ਜੇਲ੍ਹ 'ਚ ਸੀਗਾ, ਇੱਥੇ ਉਦੋਂ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਘਰਸ਼ ਨਾਲ ਨੌਜਵਾਨ ਫੜ ਕੇ ਅੰਦਰ ਦਿੱਤੇ ਹੋਏ ਸੀ। ਜਿਹੜੀ ਪਰਲਾ ਪਾਸਾ ਸਿਕਿਉਰਿਟੀ ਵਾਲਾ ਵੱਜਦਾ, ਹੁਣ ਤਾਂ ਸਾਰੀ ਉਹ ਜੇਲ੍ਹ ਆ ਜਾ ਰਿਹਾ, ਜਿਹੜਾ ਇੱਥੇ ਜੇਲ੍ਹ ਸੀਗੀ ਅੰਮ੍ਰਿਤਸਰ, ਇੱਥੇ ਉਹ ਸਾਰਾ ਹੁਣ ਇਹਨਾਂ ਨੇ ਸਰਕਾਰ ਨੇ ਪਲਾਂਟ ਕੱਟ ਤੇ ਜੇਲ੍ਹ ਖਤਮ ਕਰਤੀ, ਜੇਲ੍ਹ ਨਵੀਂ ਬਣਾ ਲਈ। ਆ ਥੋੜੇ ਦਿਨ ਪਹਿਲਾਂ ਮੈਂ ਆਪਦੇ ਬੱਚਿਆਂ ਨੂੰ ਪਰਿਵਾਰ ਨੂੰ ਲਿਜਾ ਕੇ ਦਿਖਾ ਕੇ ਲੈ ਕੇ ਆਇਆ, ਗੁਰਨਵਾਜ ਤੇ ਗੁਰਮੇਹਰ ਨੂੰ ਵੀ ਇੱਥੇ ਤੁਹਾਡਾ ਪਿਓ ਇੱਥੇ ਬੰਦ ਕੀਤਾ ਹੁੰਦਾ ਸੀ, ਇੱਥੇ ਫਲਾਣੇ ਸਿੰਘ ਹੁੰਦੇ ਸੀ। ਅਸੀਂ ਉਹ ਜਗ੍ਹਾ ਵੀ ਉੱਥੇ ਦੇਖੀ ਜਿੱਥੇ ਇੱਕ ਪਹਿਲਾਂ ਉੱਥੇ ਲੰਗਰ ਹਾਲ ਸੀ ਤੇ ਨਾਲ ਇੱਕ ਗੁਰਦੁਆਰਾ ਸਾਹਿਬ ਹੁੰਦਾ ਸੀ। ਲੰਗਰ ਹਾਲ ਵਾਲੇ ਪਾਸਿਓਂ ਭਾਈ ਨਿਸ਼ਾਨ ਸਿੰਘ ਕਲਾਨੌਰ ਤੇ ਹੋਰ ਸਿੰਘ ਪ੍ਰਸ਼ਾਦਾ ਪਾਣੀ ਲੈ ਕੇ ਨਿਕਲੇ ਤੇ ਮੂਹਰਿਓਂ ਅਜੀਤ ਸਿੰਘ ਸੰਧੂ ਟੱਕਰ ਗਿਆ। ਇਹਨਾਂ ਨੇ ਉੱਥੇ ਬੱਕਰਿਆਂ ਨੂੰ ਢਾ ਲਿਆ, ਤੱਤੀ ਦਾਲ ਉੱਤੇ ਪਾਤੀ, ਉਹਦੇ ਬਾਲਟੀਆਂ ਸੀਗੀਆਂ ਕੋਲੇ ਤੇ ਕਾਫੀ ਫੈਂਟਿਆ। ਤੇ ਉੱਥੇ ਕੁੱਟਣ ਦਾ ਉਹਦਾ ਕਾਰਨ ਕੀ ਸੀ? ਇਹ ਉੱਥੇ ਜੇਲ੍ਹ ਦੇ ਵਿੱਚ ਵੀ ਪੂਰੀ ਜਾਣੀ ਕਿ ਟੌਰ ਬਣਾ ਕੇ ਸਿੰਘਾਂ ਨੂੰ, ਹਾਲਾਂਕਿ ਜੇਲ੍ਹ ਦੇ ਵਿੱਚ ਮੈਂ ਵੀ ਕੈਦੀ ਹਾਂ, ਉਹ ਵੀ ਕੈਦੀ ਹੈ, ਪਰ ਇਹ ਸਿੱਖਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਵੀ ਦਿਖਾਉਂਦਾ, ਪੂਰਾ ਪ੍ਰਸ਼ਾਸਨ ਵੀ ਨਾਲ ਹੁੰਦਾ ਵੀ ਇਹ ਤਾਂ ਖਾਸ ਨੇ, ਤੁਸੀਂ ਐਵੇਂ ਹੀ ਹੋ। ਹੁਣ ਹਰੇਕ ਬੰਦਾ ਅਣਖ ਵਾਲਾ ਜਿਹੜਾ ਹੁੰਦਾ ਉਹ ਤੋਂ ਬਰਦਾਸ਼ਤ ਨਹੀਂ ਹੁੰਦਾ। ਜਿਵੇਂ ਨਿਸ਼ਾਨ ਸਿੰਘ ਕਲਾਨੌਰ ਤੇ ਹੋਰ ਸਿੰਘਾਂ ਨੇ ਅਜੀਤ ਸਿੰਘ ਸੰਧੂ ਨੂੰ ਇੱਥੇ ਰਗੜਿਆ ਸੀ, ਇਵੇਂ ਹੀ ਭਾਈ ਸੰਦੀਪ ਸਿੰਘ ਸਨੀ ਦਾ ਲੱਗਦਾ ਮੈਨੂੰ ਕਿ ਉੱਥੇ ਇਕੱਠੇ ਰਹਿੰਦਿਆਂ ਨੂੰ ਜਦੋਂ ਉਹ ਦੇਖੂ ਕਿ ਮੇਰੀ ਕੋਈ ਸੁਣਵਾਈ ਨਹੀਂ ਇਹ ਸਿਸਟਮ ਦੇ ਵਿੱਚੋਂ, ਮੈਨੂੰ ਤਾਂ ਕਹਿੰਦੇ ਆ ਟੰਗ ਦੋ ਛੇਤੀ ਸੂਰੀ ਵਾਲੇ ਮਾਮਲੇ 'ਚ। ਜੇਲ੍ਹ ਦੇ ਵਿੱਚ ਜਦੋਂ ਮੈਂ ਕੋਈ ਮੰਗ ਕਰਦਾ ਜਿਹੜਾ ਮੇਰਾ ਹੱਕ ਬਣਦਾ ਉਹ ਮੈਨੂੰ ਕੁਛ ਨਹੀਂ ਦਿੰਦੇ। ਆਹ ਹਜੇ ਹੁਣ ਆਏ ਨੇ, ਇਹਨਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ
ਤੇ ਚੌੜ ਵੀ ਨਿੱਤ ਕਰਦੇ ਆ, ਖਾ ਪੀ ਕੇ ਜਾਂ ਹੋਰ ਹਰ ਗੱਲ ਦੇ ਵਿੱਚ ਦਿਖਾਉਂਦੇ ਵੀ ਆ, ਤੇ ਜੇਲ੍ਹ ਪ੍ਰਸ਼ਾਸਨ ਵੀ ਇਹਨਾਂ ਦਾ ਪੱਖ ਪੂਰਦਾ। ਇਹ ਸਾਰੀਆਂ ਗੱਲਾਂ ਨੇ ਮੈਨੂੰ ਲੱਗਦਾ ਮਾਹੌਲ ਸਿਰਜਿਆ, ਜਿਹਦੇ ਵਿੱਚੋਂ ਕਾਰਵਾਈ ਪੈ ਗਈ। ਹੁਣ ਜੇਲ੍ਹ ਪ੍ਰਸ਼ਾਸਨ ਨੂੰ ਆਪਦਾ ਡਰ ਮਾਰਦਾ, ਪ੍ਰਸ਼ਾਸਨ ਸਮੇਤ ਡੀਪ ਸਟੇਟ ਨੂੰ, ਕਿ ਜਦੋਂ ਇਹ ਗੱਲ ਦੁਨੀਆ 'ਚ ਜਾਊ ਕਿ ਜਿਹੜਾ ਸੂਬਾ ਸਰਹੰਦ ਅਜੇ ਮਹੀਨਾ ਇੱਕ ਨਹੀਂ ਹੋਇਆ ਜਿਹਨੂੰ ਸਜ਼ਾ ਹੋਈ ਆ ਅਦਾਲਤ ਵਿੱਚ, ਉਹਨੂੰ ਤਾਂ ਜ਼ਮਾਨਤ ਵੀ ਮਿਲ ਗਈ, ਤੇ ਜ਼ਮਾਨਤਾਂ ਜਮੂਨਤਾਂ ਦਾ ਆ ਜਿਹੜਾ ਪ੍ਰਦੀਪ ਮਹਿਤਾ ਤੇ ਹੋਰ ਜਿਹੜੇ ਭਾਰਤ ਮਾਤਾ ਵਾਲੇ ਆ, ਉਹਨਾਂ ਨੂੰ ਮੈਂ ਦੱਸਣਾ ਕੀ ਆ, ਕਪਾਟ ਖੋਲਦਾ। ਸਾਡੇ ਸਿੱਖ ਸੰਘਰਸ਼ ਦਾ ਇੱਕ ਬਹੁਤ ਵੱਡਾ ਐਕਸ਼ਨ ਸੀਗਾ, ਉਹਦੇ 'ਚ ਬੰਦਿਆਂ ਨੂੰ ਤੁਹਾਡੇ ਭਾਰਤੀ ਸਟੇਟ ਨੇ ਫਾਂਸੀ ਦੀ ਸਜ਼ਾ ਕਰਤੀ। ਬੰਦਾ ਬਾਅਦ 'ਚ ਸਾਰੇ ਉਸ ਕੇਸ ਵਿੱਚੋਂ ਬਰੀ ਹੋ ਗਏ, ਤੇ ਬੰਦਾ ਸਾਡਾ ਜਿਹਨੂੰ ਫਾਂਸੀ ਹੋਈ ਸੀ ਉਹ ਵੀ ਬਾਅਦ 'ਚ ਆ ਗਿਆ ਘਰ। ਉਹਦੇ ਕੋਲ ਪਿੱਛੇ ਜੇ ਕੋਈ ਪੱਤਰਕਾਰ ਭਰਾ ਭੇਜ ਬੈਠਿਆ ਮੈਂ, ਹੁਣ ਸਾਡਾ ਸਿੱਧਾ ਸੱਚਾ ਬੰਦਾ ਸਾਡਾ ਵਿਚਾਰਾ, ਹੁਣ ਭਾਰਤ ਮਾਤਾ ਦਾ ਹਿਸਾਬ ਕਿਤਾਬ ਆਪਦਾ, ਸਾਡਾ ਸਿੰਘਾਂ ਦਾ ਆਪਦਾ। ਉਹ ਚੱਲਦੀ ਰੌਂ ਦੇ ਵਿੱਚ ਇੰਟਰਵਿਊ 'ਚ ਉਹਨੇ ਕਿਤੇ ਪੁੱਛਿਆ, ਅੱਛਾ ਜੀ ਫਿਰ ਤੁਹਾਨੂੰ, ਕਹਿੰਦਾ ਪਹਿਲਾਂ ਫਾਂਸੀ ਹੋ ਗਈ ਸੀਗੀ, ਫਿਰ ਤੁਹਾਨੂੰ ਮਤਲਬ ਉੱਪਰਲੀ ਅਦਾਲਤ 'ਚੋਂ ਤੁਸੀਂ ਫਿਰ ਜਾ ਕੇ ਬਰੀ ਹੋ ਗਏ। ਕਹਿੰਦਾ ਪਰ ਉੱਪਰਲੀ ਅਦਾਲਤ 'ਚ ਤਾਂ ਆਪਾਂ ਪੈਸੇ ਦੇਤੇ ਸੀ ਨਾ ਜੱਜ ਨੂੰ। ਆ ਜੀ ਤੁਹਾਡੇ ਮੁਲਕ ਦਾ ਹਾਲ ਆ। ਆ ਜਿਵੇਂ ਨੇਪਾਲ ਦਾ ਰੌਲਾ ਪੈਂਦਾ ਨਾ ਕਰਪਸ਼ਨ ਦਾ, ਵੀ ਉੱਥੇ ਸਿਸਟਮ ਸਾਰਾ ਕਰਪਟ ਆ, ਇੱਥੇ ਵੀ ਅਦਾਲਤਾਂ ਦੇ ਵਿੱਚ ਜੱਜਾਂ ਨੂੰ ਵਕੀਲਾਂ ਰਾਹੀਂ ਗੰਢ ਲਓ, ਮਰਜ਼ੀ ਦੇ ਫੈਸਲੇ ਕਰਾ ਲਓ, ਪੈਸੇ ਦੇ ਕੇ ਜੋ ਮਰਜ਼ੀ ਕਰ ਲਓ। ਆ ਪਿੱਛੇ ਜੇ ਇੱਕ ਤੁਹਾਡਾ ਜੱਜ ਫੜਿਆ ਗਿਆ ਉੱਥੇ ਦਿੱਲੀ 'ਚ, ਉਹਦੇ ਘਰੋਂ ਬੋਰੀਆਂ ਦੀਆਂ ਬੋਰੀਆਂ ਨੋਟਾਂ ਦੀਆਂ ਮਿਲੀਆਂ। ਉਹ ਕਾਹਦੇ ਪੈਸੇ ਆ? ਉਹ ਗੋਲ ਗੱਪੇ ਵੇਚਦਾ। ਕਾਹਦੇ ਪੈਸੇ ਆ? ਉਹ ਪ੍ਰੋਪਰਟੀ ਡੀਲਰ ਆ। ਉਹ ਅਦਾਲਤਾਂ ਦੇ ਵਿੱਚ ਲੋਕਾਂ ਦਾ ਜਦੋਂ ਫੈਸਲੇ ਸੁਣਾਉਂਦੇ ਹੋ, ਉਦੋਂ ਫਿਰ ਫੈਸਲਾ ਕਿਹਦੇ ਹੱਕ 'ਚ ਕਰਨਾ, ਕਿਹਦੇ ਖਿਲਾਫ ਕਰਨਾ। ਕੱਲੀ ਇਹ ਗੱਲ ਨਹੀਂ, ਸੁਪਰੀਮ ਕੋਰਟ ਦੇ ਵਿੱਚ ਜਿਹੜੇ ਚੀਫ ਜਸਟਿਸ ਆ, ਉਹ ਕਹਿੰਦੇ ਆ ਜੀ ਅਸੀਂ ਬਾਹਮਣਾਂ ਦੇ ਹੱਕ 'ਚ, ਇੰਡੀਅਨ ਸਿਸਟਮ ਦੇ ਹੱਕ 'ਚ ਫੈਸਲੇ ਕਰਾਂਗੇ, ਸਾਨੂੰ ਬਾਅਦ 'ਚ MP ਬਣਾ ਦਿਓ, ਰਾਜ ਸਭਾ ਦੇ ਮੈਂਬਰ ਬਣਾ ਦਿਓ। ਜਿਸ ਮੁਲਕ ਦਾ ਨਿਜ਼ਾਮ ਇਨਸਾਫ ਕਰਨ ਵਾਲੀਆਂ ਜਿਹੜੀਆਂ ਪੋਸਟਾਂ ਨੇ ਉੱਥੇ ਤੱਕ ਗਰਕਿਆ ਹੋਇਆ, ਉੱਥੇ ਫਿਰ ਆਮ ਬੰਦੇ ਦੇ ਹੱਥ ਬਸ ਹੋਰ ਦਾ ਕੁਝ ਹੈ ਨਹੀਂ। ਆਹੀ ਕੁਛ ਆ ਫਿਰ ਜਿਹੜਾ ਭਾਈ ਸੰਦੀਪ ਸਿੰਘ ਸਨੀ ਨੇ ਕੀਤਾ। ਸੋ ਭਾਈ ਸੰਦੀਪ ਸਿੰਘ ਸਨੀ ਨੇ ਜੋ ਕੀਤਾ ਹੈ, ਉਹਦੇ ਪਿੱਛੇ ਕਿਸੇ ਪਾਕਿਸਤਾਨ ਦਾ, ਕਿਸੇ ਹਿੰਦੁਸਤਾਨ ਦਾ, ਕਿਸੇ ਹੋਰ ਉਸਤਾਦ ਦਾ ਹੱਥ ਨਹੀਂ। ਉਹਦੇ ਪਿੱਛੇ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਪਹਿਲਾਂ ਤਾਂ ਸਿਧਾਂਤ ਆ ਕਿ ਧੱਕਾ ਜਰਨਾ ਨਹੀਂ। ਦੂਜਾ ਇਹ ਕਿ ਜਿਹੜੀ ਬੇਇਨਸਾਫੀ ਖਿਲਾਫ ਲੜ ਰਹੇ ਆ, ਉਹ ਲੋਕਾਂ ਨੂੰ ਪਤਾ ਤਾਂ ਲੱਗੇ। ਅੱਜ ਦੁਨੀਆ ਥੂ ਥੂ ਕਰੂਗੀ ਨਾ ਵੀ ਦੱਸੋ ਕਿਹੋ ਜਿਹਾ ਮੁਲਕ ਆ ਜਿੱਥੇ ਅਜੇ ਸਜ਼ਾ ਹੋਈ ਨਹੀਂ। ਤੇ ਆਹੀ ਤਾਂ ਮੈਂ ਕਹਿੰਦਾ ਹੁੰਦਾ, ਜਦੋਂ ਵੀ ਮੈਂ ਇੱਥੇ ਰਿਪੋਰਟ ਕਰਦਾ, ਕਈ ਭਰਾ ਕਹਿ ਵੀ ਦਿੰਦੇ ਨੇ ਵੀ ਘੁਮਾਣ ਸਾਹਿਬ ਤੁਸੀਂ ਤਾਂ ਸਵਾਦ ਹੀ ਖਰਾਬ ਕਰ ਦਿੰਦੇ ਹੋ। ਪਹਿਲਾਂ ਖਬਰ ਸੁਣਾਉਂਦੇ ਹੋ ਕਿ ਫਲਾਣੇ ਮੁਕੱਦਮੇ ਦੇ ਵਿੱਚ ਫੈਸਲਾ ਹੋਇਆ, ਇੰਨੇ ਪੁਲਿਸੀਆਂ ਨੂੰ ਇੰਨੇ ਸਾਲ ਸਜ਼ਾ ਹੋਊਗੀ, ਨਾਲ ਹੀ ਕਹਿ ਦਿੰਦੇ ਹੋ ਇਹਨਾਂ ਨੂੰ ਦੇਖ ਲਿਓ ਬੜੀ ਜਲਦੀ ਸਿਸਟਮ ਨੇ ਬਾਹਰ ਕੱਢ ਲੈਣਾ। ਮੈਂ ਸੱਚ ਕਹਿੰਦਾ ਹੁੰਦਾ, ਅਸੈਂਬਲੀ ਦੇ ਰਾਹੀਂ ਇਹ ਨਾ ਕਹੋ ਕਿ ਫਲਾਣੇ। ਅੱਜ ਜਿੰਨੇ ਨੇ ਇਹ ਪਿਰਤ ਉਦੋਂ ਪਈ ਸੀ ਜਦੋਂ ਸਾਡਾ ਯਾਰ ਭਾਈ ਬਸ਼ੀਰ ਮੁਹੰਮਦ, ਜਿਹੜਾ ਕਲਕੱਤੇ ਉਹਦੀ ਘਰ ਵਾਲੀ ਦੇ ਨਾਲ ਸ਼ਕੀਨਾ ਬੇਗਮ, ਦੋਨੇ ਸਿੰਘ ਸੱਜ ਚੁੱਕੇ ਸੀ। ਉਹ ਸਿੰਘਣੀ ਸਜੀ ਸੀ ਭੈਣ, ਉਹਨਾਂ ਦਾ ਕਤਲ ਕਰਨ ਵਾਲੀ ਟੀਮ 7 ਪੁਲਿਸ ਮੁਲਾਜ਼ਮਾਂ ਨੂੰ ਬਾਦਲ ਸਰਕਾਰ ਨੇ ਉੱਥੇ ਬਰੀ ਕਰਾਏ ਸੀ, ਰਿਹਾ ਕਰਾਏ ਸੀ। ਉਦੋਂ ਬਾਅਦ ਪੰਜਾਬ ਦੀ ਅਸੈਂਬਲੀ ਚ ਰਿਵਾਜ ਹੀ ਬਣ ਗਿਆ, ਜਿੰਨੇ ਸਿੱਖਾਂ ਦੇ ਕਾਤਲਾਂ ਨੂੰ ਲੋਕ ਮਿਹਨਤਾਂ ਤਰਲੇ ਕਰਕੇ ਲੜਾਈ ਲੜ ਕੇ ਸਜ਼ਾ ਕਰਾਉਂਦੇ ਆ, ਅਸੈਂਬਲੀ ਰਾਹੀਂ ਉਹ ਤੁਰੰਤ ਘਰੇ ਆ ਜਾਂਦੇ ਆ। ਆ ਪਿੱਛੇ ਜੇ ਸਹਾਰਨਵਾਦਰਾ ਬਲੌਦ ਰੋੜੀਆਂ ਕੋਲੇ ਮੰਡੀ ਅਹਿਮਦਗੜ੍ਹ ਦੇ ਇਲਾਕੇ 'ਚ ਪਿੰਡ ਵਾ, ਉੱਥੋਂ ਦਾ ਮੁੰਡਾ ਮਾਰਿਆ ਸੀ, ਉਹ ਸਾਰੇ ਮਿੰਟ ਦੀ ਕੱਢਦੇ ਸਰਕਾਰ ਨੇ। ਕੀ ਕਰਾਂਗੇ ਫਿਰ? ਉੱਥੇ ਬੇਬਸ ਤੇ ਲਾਚਾਰ ਹੋਇਆ ਗੁਰੂ ਦਾ ਸਿੱਖ ਕੀ ਕਰੇ? ਰਾਹੀ ਕੁਛ ਹੋਊਗਾ। ਸੋ ਜਿਹੜੇ ਭਾਰਤ ਮਾਤਾ ਵਾਲੇ ਆ, ਪ੍ਰਦੀਪ ਮਹਿਤੇ ਵਰਗੇ ਜਾਂ ਹੋਰ, ਉਹਨਾਂ ਨੂੰ ਬੇਨਤੀ ਆ ਕਿ ਆਪਦੀ ਮਾਤਾ ਨੂੰ ਸਮਝਾਓ, ਜੇ ਤਾਂ ਇਨਸਾਫ ਕਰੋਗੇ ਫੇਰ ਤਾਂ ਗੱਲ ਕੋਈ ਬਣ ਜੂ, ਨਹੀਂ ਤਾਂ ਫਿਰ ਆਹੀ ਕੁਝ ਹੋਊਗਾ। ਹੁਣ ਪਿੱਛੇ ਜੇ ਪਾਣੀਆਂ ਦੇ ਮਸਲੇ ਤੇ ਆ, ਪਾਣੀ ਸਾਡੇ ਪਾਣੀ ਖੋਹ ਰਹੇ ਹੋ, ਲੁੱਟ ਰਹੇ ਹੋ, ਤੇ ਉੱਪਰ ਦੀ ਪ੍ਰਦੀਪ ਮਹਿਤਾ ਜਵਲੀਆਂ ਮਾਰੇ, ਤੇ ਫਿਰ ਇਹਦੇ ਚੋਂ ਭਾਈ ਬਲਵਿੰਦਰ ਸਿੰਘ ਜਟਾਣੇ ਵਰਗੇ ਨਿਕਲਣੇ ਆ। ਆ ਜਿਹੜਾ ਚੱਲਦਾ ਹੜ੍ਹਾਂ ਵਾਲਾ ਸੀਜ਼ਨ ਰੌਲਾ ਚੱਲਦਾ, ਇਹਦੇ ਵਿੱਚ ਇੱਕ ਗੱਲ ਚਲਾਈ ਜਾ ਰਹੀ ਆ ਇੰਡੀਅਨ ਸਟੇਟ ਵੱਲੋਂ ਕਿ ਜੀ ਜੱਟ ਸਿੱਖ ਬਾਕੀ ਲੋਕਾਂ ਨਾਲ ਬੜਾ ਡਿਸਕ੍ਰਿਮੀਨੇਸ਼ਨ ਕਰ ਰਹੇ ਨੇ। ਮੈਂ ਬੜਾ ਹੈਰਾਨ ਹਾਂ ਇਸ ਗੱਲ ਤੋਂ। ਦੋ ਗੱਲਾਂ ਮੈਂ ਕਰਨੀਆਂ, ਇੱਕ ਹੈਗੀ ਆ ਭਾਈ ਬਲਵਿੰਦਰ ਸਿੰਘ ਜਟਾਣੇ ਹੋਣਾ ਵਾਲਾ ਐਕਸ਼ਨ ਨਹਿਰ ਵਾਲਾ, ਦੂਜਾ ਹੈਗਾ ਜਦੋਂ ਪ੍ਰਾਈਸ ਕਮਿਸ਼ਨ ਆਫ ਇੰਡੀਆ ਜਿਹੜਾ ਖੇਤੀ ਜਿਣਸਾਂ ਦੇ ਰੇਟ ਤਿਆਗੀ ਠੋਕਿਆ, ਡਾਇਰੈਕਟਰ ਜਿਹੜਾ ਸੀਗਾ ਸਾਇੰਸਦਾਨ ਸੀ ਬੜਾ ਵੱਡਾ, ਦਿੱਲੀ 'ਚ ਮਾਰਿਆ ਸੀ।
ਇਹਨਾਂ ਦੋਨੇ ਕਾਂਡਾਂ ਦੇ ਵਿੱਚ ਜਿਹੜੇ ਸਿੰਘਾਂ ਨੇ ਰੋਲ ਪਲੇ ਕੀਤਾ ਨਾ, ਪਹਿਲਾਂ ਇਹ ਪਤਾ ਕਰਿਓ, ਹਾਲਾਂਕਿ ਦੋਨੇ ਜਿਹੜੇ ਮੁੱਦੇ ਆ, ਚਾਹੇ ਜਿਣਸਾਂ ਦੇ ਰੇਟ ਤੈਅ ਕਰਨ ਵਾਲੀ ਗੱਲ ਆ, ਤੇ ਚਾਹੇ ਆਹ ਜਿਹੜਾ ਪਾਣੀਆਂ ਵਾਲਾ ਮਸਲਾ SYL ਵਾਲਾ, ਇਹ ਦੋਨੇ ਮਸਲੇ ਜੱਟ ਕਿਸਾਨੀ ਨਾਲ ਜੁੜੇ ਹੋਏ ਨੇ। ਪਰ ਦੋਨਾਂ ਐਕਸ਼ਨਾਂ ਦੇ ਵਿੱਚ ਕਾਰਵਾਈ ਕਰਨ ਵਾਲੇ ਕਿਹੜੀਆਂ ਬਰਾਦਰੀਆਂ ਚੋਂ ਸੀ, ਜਦੋਂ ਇਹ ਪਤਾ ਲੱਗੂਗਾ ਨਾ, ਫੇਰ ਬੜੇ ਤੁਸੀਂ ਸੁੰਨ ਜੇ ਹੋ ਜਾਣਾ ਵੀ ਹੈ ਆਹ ਕੀ ਹੋ ਗਿਆ। ਸੋ ਸਿੱਖੀ ਜਿਹੜੀ ਆ ਉਹ ਕਿਸੇ ਹੋਰ ਸਿਸਟਮ 'ਚ ਆ, ਪਰ ਇੱਥੇ ਸਾਡੇ ਸਾਹਮਣੇ ਹੈ ਕਿ ਨਿੱਤ ਨਵਾਂ ਕਾਂਡ ਵਾਪਰਦਾ। ਅੱਜ ਵੀ ਹੁਸ਼ਿਆਰਪੁਰ ਦੇ ਵਿੱਚ ਭਈਆਂ ਨੇ ਇੱਕ ਬਿਲਕੁਲ ਨਿੱਕੇ ਜਿਹੇ ਮਾਸੂਮ ਬੱਚੇ ਤੇ ਬਹੁਤ ਵੱਡਾ ਕਹਿਰ ਢਾਇਆ। ਅੱਜ ਸਾਰਾ ਹੁਸ਼ਿਆਰਪੁਰ ਸੜਕਾਂ ਤੇ ਆ, ਭਈਏ ਬਚਾਓ ਭਜਾਓ ਪੰਜਾਬ ਬਚਾਓ। ਮੈਨੂੰ ਚੇਤੇ ਆ ਜਾਂਦੀ ਆ ਗੱਲ ਕਿ 1988, 99, 91, 92 ਚ ਥਾਂ ਥਾਂ ਦੇ ਉੱਤੇ ਭਈਆਂ ਦੀਆਂ ਢੇਰੀਆਂ ਲਾਈਆਂ ਸੀ ਤੇ ਕੰਮ ਥੋੜਾ ਜਿਹਾ ਲੋਟ ਆਇਆ ਸੀ। ਪਰ ਇੰਡੀਅਨ ਸਟੇਟ ਕਹਿੰਦੀ ਆ ਕਿ ਪੰਜਾਬ ਦੀ ਧਰਤੀ ਉੱਤੇ ਸਿੱਖੀ ਦੇ ਦੁਸ਼ਮਣਾਂ ਦੇ ਅੱਡੇ ਬਣਾਉਣੇ ਆ। ਭਈਏ ਉਹਨਾਂ ਦਾ ਇੱਕ ਟੂਲ ਆ, ਪਰ ਇਹ ਟੂਲ ਟਾਲ ਜੇ ਕੁਛ ਕੰਮ ਨਹੀਂ ਕਰਨੇ। ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ, ਸਭ ਹੁੰਝਾ ਫਿਰ ਜਾਣਾ, ਖਾਲਿਸਤਾਨ ਲਾਜ਼ਮੀ ਬਣੇਗਾ, ਸਿੱਖਾਂ ਦੀ ਅਣਖ ਤੇ ਚੜ੍ਹਤ ਬਰਕਰਾਰ ਰਹੇਗੀ। ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।